ਜੁਆਇਨ, ਉਹਨਾਂ ਨੂੰ ਕੋਈ ਕੰਪਿਊਟਰ ਪ੍ਰੋਬਲਮ। ਜੀ ਰਿਕਾਰਡਿੰਗ ਸ਼ੁਰੂ ਕਰ ਦਿਓ, ਠੀਕ ਹੈ। ਅੱਛਾ, ਇਹ ਤੁਸੀਂ ਉਸ ਤੋਂ ਦੇਖਿਆ ਹੈ ਆਪਣਾ ਤੋਂ? ਹਾਂਜੀ, ਸ਼ਾਇਦ apna.org। ठीक है। गुरुमुखी, अंडर गुरुमुखी बुक्स। अच्छा ठीक है, चलो इसमें ਅਸੀਂ ਪੜ੍ਹਨੇ ਆ और देखने ਆ कैसा लिखा। लेकिन हाथ ਨਾਲ ਲਿਖਣ ਦਾ ਤੁਹਾਡਾ बहुत ही अच्छा है, बहुत बेहतर ਹੈਗਾ, बहुत ही अच्छा। थैंक यू। ਜਿਹੜਾ ਮਤਲਬ ਹੈ ਕਿ ਇੰਨੀ ਪ੍ਰੈਕਟਿਸ ਤੋਂ ਬਗੈਰ ਔਰ ਇੰਨੀ ਤੇ ਟ੍ਰੇਨਿੰਗ ਤੋਂ ਬਗੈਰ ਤੁਸੀਂ ਲਿਖਿਆ ਹੈ, ਬਹੁਤ ਅੱਛਾ ਹੈ। ਠੀਕ ਹੈ, ਤੇ ਤੁਸੀਂ ਪੜੋਗੇ? ਹਾਂਜੀ। लम्बे अरसे बाद मैडम, एक लाइन पढ़ लेनी है। लम्बे अरसे बाद मैडम स्कूल आए सन। लम्बे अरसे बाद मैडम स्कूल आए सन। ਹੁਣ ਲੰਮੇ ਜਿਹੜਾ ਲਫ਼ਜ਼ ਹੈ ਉਹਦਾ ਲਾਮ ਠੀਕ ਪਿਆ, ਲੇਕਿਨ ਅੱਗੇ ਨਾਲ ਮੀਮ ਔਰ ਇਹ ਵੇ, ਇਹ ਸਿਰਫ ਜੁੜੇ ਨਹੀਂ ਹੈ ਠੀਕ, ਬਾਕੀ ਸਭ ਠੀਕ ਹੈ। ਇਹਨੂੰ ਤੁਸੀਂ ਕਿਸ ਤਰ੍ਹਾਂ ਲਿਖੋਗੇ? ਨੁਕਤੇ ਲਗਾ ਕੇ ਲਿਖੋਗੇ? ਨਹੀਂ, ਲੰਮੇ ਦੇ ਵਿੱਚ ਨੁਕਤਾ ਕੋਈ ਨਹੀਂ ਆਉਂਦਾ, ਸਿਰਫ ਲਾਮ ਮੀਮ ਇਹ ਇੱਕ ਜੁੜੀ ਹੋਈ ਸ਼ਕਲ ਦੇ ਵਿੱਚ ਇਹਨਾਂ ਨੇ ਆ ਜਾਣਾ ਹੈ। ਇਸ ਵੇਲੇ ਲਾਮ ਵੱਖਰਾ ਹੈ, ਮੀਮ ਔਰ ਇਹ ਵੱਖਰਾ ਨੇ, ਲੇਕਿਨ ਅੱਛਾ, ਲਫ਼ਜ਼ ਮਤਲਬ ਇੱਕ ਸਾਰੇ ਦੇ ਸਾਰੇ ਇੱਕੋ ਹੀ ਚ ਆ ਜਾਣਗੇ। ਇਹ ਲੰਮੇ ਲਫ਼ਜ਼ ਜਿਹੜਾ ਹੈ ਇਹ ਇਕੱਠਾ ਲਿਖਿਆ ਜਾਏਗਾ, ਜਿਹਦੇ ਵਿੱਚ ਇਹ ਤਿੰਨੋਂ ਜਿਹੜੇ ਨੇ ਜੁੜ ਜਾਣਗੇ ਔਰ ਇਸ ਤਰ੍ਹਾਂ ਹੀ ਜੁੜਨਗੇ ਜਿਸ ਤਰ੍ਹਾਂ ਤੁਸੀਂ ਇਹ ਬਣਾਏ ਹੋਏ ਨੇ। ਸਿਰਫ ਇਸ ਵੇਲੇ ਵੱਖਰੇ ਵੱਖਰੇ ਲਾਮ ਵੱਖਰਾ ਹੈਗਾ। ਇਹ ਮੈਂ ਨੋਟ ਕਰ ਲਿਆ ਫਿਰ। ਅੱਛਾ, ਅਰਸੇ, ਅਰਸੇ ਜਿਹੜਾ ਨਾ ਜੀ ਉਹ ਇੱਕ ਤੇ ਐਨ ਰੇ स्वाद और ये। अच्छा, लेटर्स ही गलत है, डिफरेंट है। हाँ, वैसे अगर फोनेटिकली देखा जाए तो ठीक लिखा, लेकिन ठीक है, लेकिन अलिफ की बजाय एन पैनी, सीन की बजाय स्वाद पैना। बाद ਇਹ ਤੁਸੀਂ ਮੈਨੂੰ ਅਲੱਗ ਬਾਅਦ ਵਿੱਚ ਲਿਖ ਕੇ ਦਿਖਾਓਗੇ ਜਾਂ ਕਿੱਦਾਂ ਕਰੀਏ? ਅਗਰ ਨਾਲ ਨਾਲ ਕੋਈ ਲਿਖਣ ਦਾ ਤਰੀਕਾ ਹੈ ਤੇ ਦੱਸ ਦਿਓ, ਅਦਰਵਾਈਜ਼ ਤੇ ਫਿਰ ਅਸੀਂ ਇਸ ਨੂੰ ਬੰਦ ਕਰਕੇ ਦੁਬਾਰਾ ਅਸੀਂ ਜਾਵਾਂਗੇ ਵਰਡ ਵਿੱਚ, ਤੇ ਉੱਥੇ ਫਿਰ ਟਾਈਪ ਕਰਕੇ ਅਸੀਂ ਦੇਖਾਂਗੇ। ਮੈਂ ਨੋਟ ਕਰੀ ਜਾ ਰਿਹਾ, ਅਗਰ ਅਸੀਂ ਨਾਲ ਨਾਲ ਇਕੱਠਾ ਕਰ ਸਕੀਏ ਤੇ ਉਹਦਾ ਤਰੀਕੇ ਦਾ ਮੈਨੂੰ ਨਹੀਂ ਪਤਾ, ਉਹਦਾ ਕੋਈ ਤਰੀਕਾ ਹੈ ਜਾਂ ਕੀ ਹੈ। ਜਾਂ ਤੁਸੀਂ ਨੋਟ ਕਰ ਲਓ, ਬਾਅਦ ਵਿੱਚ ਆਪਾਂ ਤੁਸੀਂ ਜਾਂ ਟਾਈਪ ਕਰਕੇ ਮੈਨੂੰ ਦੱਸ ਦਿਓ। ठीक है, बाद ठीक है। और मैडम, मैडम स्कूल जड़ा है, जड़ा काफ सीन तो ठीक है, सीन तुसी बना लिया, काफ दा जड़ा डंडा है नहीं हो पाया। हाँ जी, ऊपर स्कूल आए सन, ठीक है। ਉਸ ਤੋਂ ਅੱਗੇ ਪੰਜਾਬੀ ਵਾਲੇ ਮੈਡਮ ਕੀ ਆਏ ਸਨ, ਰੌਣਕ ਪਰਤ ਆਈਆਂ ਸਨ ਜਿਵੇਂ। अच्छा, पंजाबी वाले, वाले ठीक है, लेकिन वाले दे विच इन्हू मजीद जरा साफ करके लिख सकते हैं। हुण इह वे कि दोवें नाल नाल सामने हुंदे ना, तो फिर असीं कंपैरिजन कर सकते, वो ज़्यादा अच्छा सी। ਕੋਈ ਨਾ, ਮੈਂ ਸਰਕਲ ਕਰ ਰਹੀ ਹਾਂ, ਜਿਹੜੇ ਵਰਡਸ ਤੁਸੀਂ ਮੈਨੂੰ ਪੁਆਇੰਟ ਆਊਟ ਕਰ ਰਹੇ ਹੋ ਉਹ ਬਾਅਦ ਚ ਪ੍ਰੈਕਟਿਸ ਕਰ ਲਾਂਗੇ। 1 ਮਿੰਟ ਲੱਗੇਗਾ। 1 ਮਿੰਟ लगेगा। ਹਾਂਜੀ, ਮੈਨੂੰ ਵੀ ਯਾਦ, ਕਿਉਂਕਿ ਫਿਰ ਇਹੀ ਗਲਤੀਆਂ ਦਾ ਹੀ ਫਾਇਦਾ ਹੈ ਨਾ, ਫੀਡਬੈਕ ਮਿਲ ਜਾਏਗੀ। ठीक है, अमरदीप आ गए, आ गए, चलो वेरी गुड। आ गए। अच्छा, ये जड़ा ना जी की ये ते है कि सब तो पहले ਅਸੀਂ देखिए कि इस लफज ਨੂੰ पहले जान लेंगे, उस लफज ਦੀ ਆਪਣੀ ਟੋਨਸ ਕਿਹੜੀਆਂ ਨੇ, ਆਵਾਜ਼ਾਂ ਕੀ ਨੇ। ਫਿਰ ਅਸੀਂ ਦੇਖਾਂਗੇ ਨਾ ਕਿ ਅਲਫਾਬੈਟ ਕਿਹੜੇ ਨੇ ਉਹਨੀਆਂ ਆਵਾਜ਼ਾਂ ਦੇ। ਇਹ ਜਿਹੜਾ ਨਾ ਕੀ ਹੀ ਲਫ਼ਜ਼, ਉਹਦੇ ਆਖਰ ਦੇ ਉੱਤੇ ਇੱਕ ਹੇ ਵੇ, ਸਮਝ ਗਈ, ਜਿੱਥੋਂ ਲਫ਼ਜ਼ ਬਣਿਆ ਕਿਹੜਾ, ਕਿਹਦਾ, ਹਾਂ ਠੀਕ ਹੈ ਨਾ, ਕਿਹਦਾ, ਕਿਹਨੂੰ, ਇਹ ਮੌਜੂਦ ਹੈ। ਤੇ ਇਹ ਕੀ ਹੀ ਜਿਹੜਾ ਲਫ਼ਜ਼ ਹੈ ਉਹਦੇ ਵਿੱਚ ਵੀ ਇਹ ਮੌਜੂਦ ਹੈ। ਸੋ ਇਹਦੇ ਚੋਂ ਨੁਕਤੇ ਪੈਣਗੇ 2, ਹਨਾ, ਥੱਲੇ ਨੁਕਤੇ ਤੇ ਬਣ ਜਾਣਗੇ ਜਦੋਂ ਇਹ ਜਿਹੜੀ ਹੈ
ਉਹ ਵਿੱਚ ਆਏਗੀ ਲੇਕਿਨ ਆਖਰ ਤੇ ਹੈ ਆਉਣੀ ਹੈ ਜਿਹੜੀ ਨਿੱਕੀ ਹੈ ਵੇ ਉਹ ਆਏਗੀ ਤੇ ਜਿਹੜੀ ਇਹ ये ਵੇ ਇਹ ਨੁਕਤਿਆਂ ਦੇ ਵਿੱਚ ਬਦਲ ਜਾਏਗੀ। ਠੀਕ ਹੈ, ਸਮਝ ਆ ਗਈ। ਪੰਜਾਬੀ ਅਮਰਦੀਪ ਜੀ ਕੀ ਹਾਲ ਹੈ? ਤੁਸੀਂ ਆ ਗਏ? ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਂ ਠੀਕ ਠਾਕ ਜੀ, ਤੁਸੀਂ ਦੱਸੋ? ਸਤਿ ਸ਼੍ਰੀ ਅਕਾਲ ਜੀ। ਠੀਕ ਹੈ, ਅਸੀਂ ਦੇਖ ਰਹੇ ਸਾਂ ਜੀ ਥੋੜਾ ਜਿਹਾ ਜਿਹੜਾ ਕੰਮ ਹੋਇਆ ਤੇ ਓਕੇ ਤੁਸੀਂ ਵੀ ਸਾਡੇ ਨਾਲ। ਅੱਛਾ, ਪੰਜਾਬੀ ਦੇ ਉੱਤੇ ਜਿਹੜਾ ਨੂਨ ਗੁੰਨਾ ਬੇਸਿਕਲੀ ਨੁਕਤਾ ਨਜ਼ਰ ਨਹੀਂ ਆ ਰਿਹਾ। ਹਾਂਜੀ, ਉਹ ਪਾਇਆ ਨਹੀਂ, ਭੁੱਲ ਗਿਆ। ਅੱਛਾ, ਅਸੀਂ ਉਹਨੂੰ ਲਿਖ ਲੈਂਦੇ ਹਾਂ ਜੀ। पंजाबी वाले मैडम की आए सन रौनक परत आईयां सन जिवें। ओके ਤੁਸੀਂ ਜਿਹੜਾ ਨਾ ਉਹ ਇਸ ਕਾਫ ਨਾਲ ਲਿਖਿਆ। ਇਹ ਰੌਣਕ ਲਫ਼ਜ਼ ਜਿਹੜਾ ਹੈ ਇਹ ਨੁਕਤਿਆਂ ਵਾਲੇ ਕਾਫ ਨਾਲ ਲਿਖਿਆ ਜਾਂਦਾ। ਠੀਕ ਹੈ। ਔਰ ਇੱਕ ਮੈਨੂੰ ਰੋ ਔਰ ਰੌ ਦਾ ਮੈਨੂੰ ਭੁੱਲ ਗਿਆ ਕਿ ਰੌ ਕਿੱਦਾਂ ਬਣਾਈਦਾ ਸੀ ਵਾਓ ਤੋਂ। ਰੌ, ਹਾਂਜੀ, ਔ ਦੀ ਸਾਊਂਡ ਇਹ ਇਹਦੇ ਨਾਲ ਇਸ ਤਰ੍ਹਾਂ ਹੀ ਹੈ। ਏਦਾਂ ਹੀ ਹੈ, ਠੀਕ ਹੈ, ਏਦਾਂ ਹੀ ਹੈ। ਰੌਣਕ ਅੱਗੇ ਕੀ ਲਫ਼ਜ਼ ਹੈ? ਪਰਤ। ਰੌਣਕ ਪਰਤ ਆਈਆਂ ਸਨ ਜਿਵੇਂ। ਜੀ ਉਹ ਪੇ ਨਾਲ ਤੁਸੀਂ ਪਰਤ ਲਿਖੀ ਹੈ ਨਾ, ਤੁਸੀਂ ਭੇ ਨਾਲ ਲਿਖਿਆ ਹੋਇਆ। ਇਹ ਬਣ ਗਿਆ ਭਰਤ। ਅੱਛਾ, ਮੈਂ ਤਾਂ ਆਪਣੇ ਵੱਲੋਂ ਪਰਤ ਹੀ ਲਿਖਿਆ ਸੀ। ਉਹ 3 ਨੁਕਤੇ ਨਜ਼ਰ ਨਹੀਂ ਆ ਰਹੇ? 3 ਪਾਏ ਸੀ ਮੈਂ। ਪਰਤ। ਆਹੋ, ਉਹ ਠੀਕ ਹੈ, ਸਹੀ ਕਹਿ ਰਹੇ ਹੋ। ਮੈਨੂੰ ਲਿਖਣ ਦੇ ਵਿੱਚ ਕਨਫਿਊਜ਼ਨ ਹੋਈ ਹੈ। ਤੁਸੀਂ 3 ਨੁਕਤੇ ਪਾਏ ਨੇ ਪੇ ਦੇ, ਔਰ ਬਿਲਕੁਲ ਠੀਕ ਤੁਸੀਂ ਲਫ਼ਜ਼ ਪਾਇਆ। ਮੈਨੂੰ ਲੱਗ ਰਿਹਾ ਸੀ ਜਿਵੇਂ ਇਹ ਭੇ ਬਣ ਗਈ ਹੈ, 2 ਚਸ਼ਮੀ ਹੈ ਬਣ ਗਈ। ਨਹੀਂ, ਉਹ ਬਿੰਦੀਆਂ ਨਾਲ ਮਿਲ ਗਈਆਂ। ਉਹ ਬਿੰਦੀਆਂ ਨਾਲ ਥੋੜੀ ਜਿਹੀ ਮਿਲ ਕੇ ਤੁਸੀਂ ਪੇ ਠੀਕ ਪਾਈਏ। ਪੇ ਰੇ ਤੇ ਪਰਤ ਇਸ ਤਰ੍ਹਾਂ ਹੀ ਹੈ। ਪਰਤ ਆਈਆਂ ਸਨ ਜਿਵੇਂ। ਹਾਂਜੀ, ਜਿਵੇਂ ਜਿਹੜਾ ਨਾ ਆਖਰ ਦੇ ਉੱਤੇ ਇਹ ਨੂਨ ਗੁੰਨਾ ਹੈ। ਉਹ ਰਾਈਟ, ਹਾਂਜੀ, ਠੀਕ ਹੈ। ਉਹਨੂੰ ਵੀ ਅਸੀਂ ਲਿਖੀਏ। ਜਦੋਂ ਅਸੀਂ ਜਿਵੇਂ ਲਿਖਾਂਗੇ ਨੂਨ ਗੁੰਨਾ ਨਾਲ ਪਾਵਾਂਗੇ ਤੇ ਇਹ ਜਿਹੜੀ ਇਹ ਵੇ ਇਹ 2 ਨੁਕਤਿਆਂ ਦੇ ਵਿੱਚ ਬਦਲ ਜਾਏਗੀ। ਠੀਕ ਹੈ ਮੈਡਮ। ਹਾਂਜੀ, ਮੈਡਮ ਚਿਹਰਾ ਖਿੜੂ ਕਰ ਰਿਹਾ ਸੀ। ਮੈਡਮ ਦਾ ਚਿਹਰਾ ਇਹ ਜਿਹੜੀ ਹੈ ਵੇ ਇਹ 2 ਚਸ਼ਮੀ ਹੈ ਨਾ। ਹਾਂਜੀ, 2 ਚਸ਼ਮੀ ਹੈ। ਇੱਕ ਇੰਡੀਪੈਂਡੈਂਟ ਕਰੈਕਟਰ ਦੇ ਤੌਰ ਤੇ ਅਮੂਮਨ ਅਸੀਂ ਨਹੀਂ ਪਾਉਂਦੇ। ਹਾਂਜੀ, ਇਹ ਦੂਜੀ ਹੈ ਹੋਣੀ ਚਾਹੀਦੀ ਸੀ। ਹਮਜ਼ਾ ਵਾਲੀ ਹੈ। ਇਹ ਲੱਗਦਾ ਕਿ ਜਿਵੇਂ 6 ਲਿਖਿਆ ਹੋਇਆ ਹੈ। 6 ਰੇ ਅਲਫ। ਰਾਈਟ, ਹਾਂਜੀ, ਠੀਕ ਹੈ। ਇਹਨੂੰ ਅਸੀਂ ਇਹਦੇ ਵਿੱਚ ਫਿਰ ਇਹ ਆਪਣੇ ਕੋਲ ਇੱਕ ਤਾਂ ਹਮਜ਼ਾ ਵਾਲੀ ਹੈ, ਇੱਕ ਆਪਣੇ ਕੋਲ ਜੀਮ 'ਚ ਹੈ ਵਾਲੀ ਹੈ। ਕਿਹੜੀ ਹੈ ਆਏਗੀ ਇੱਥੇ? ਇਹ ਦੇਖਣ ਨਾਲ ਪਤਾ ਚੱਲੇਗਾ। ਅੱਛਾ, ਮੈਡਮ ਦਾ ਚਿਹਰਾ ਖਿੜੂ ਕਰ ਰਿਹਾ ਸੀ। 6 ਨਾਲ ਲਿਖਿਆ ਜਾਏਗਾ। ਖਿੜੂ ਇਹ ਵਰਡ ਕਿੰਨਾ ਪਿਆਰਾ ਹੈ, ਪਹਿਲੀ ਵਾਰੀ ਸੁਣਿਆ। ਖਿਲਣਾ ਜਿਹੜਾ ਨਾ, ਖਿਲਣਾ ਲਫ਼ਜ਼ ਦਾ ਮਤਲਬ ਹੈ ਹੱਸਣਾ, ਮੁਸਕਰਾਣਾ। ਹਾਂਜੀ, ਫਲਾਣਾ ਖਿਲ ਪਿਆ ਜਾਂ ਖਿਲ ਪਈ ਤੇ ਮੁਸਕਰਾ ਪਈ। ਪਹਿਲੀ ਵਾਰੀ ਮੈਂ ਤਾਂ ਪੰਜਾਬੀ, ਮੈਨੂੰ ਲੱਗਦਾ ਮੈਨੂੰ ਜ਼ੁਬਾਨ ਨਾਲ ਹੀ ਮੇਰੀ ਜਿਵੇਂ ਨਾ ਉਹ ਇੰਟਰੋਡਕਸ਼ਨ ਹੋ ਰਹੀ ਹੈ ਤੇ ਮੈਨੂੰ ਇਹ ਰਿਅਲਾਈਜ਼ ਹੋਇਆ ਕਿ ਮੈਨੂੰ ਪੰਜਾਬੀ ਬਹੁਤ ਘੱਟ ਆਉਂਦੀ ਹੈ। ਮੈਨੂੰ ਇਹ ਸੋਚ ਕੇ ਵੀ ਥੋੜਾ ਜਿਹਾ ਮਤਲਬ ਰੀਅਲੀ ਬਹੁਤ ਫੀਲਿੰਗ ਆਈ ਹੈ ਕਿ ਆਈ ਡੋਂਟ ਨੋ ਮਾਈ ਲੈਂਗੁਏਜ। ਅੱਛਾ, ਕਰ ਰਿਹਾ ਜਿਹੜਾ ਨਾ ਜੀ, ਇਹ ਵੱਡੀ ਹੈ ਨਾਲ ਨਹੀਂ ਆਣਾ, ਛੋਟੀ ਨਾਲ ਆਣਾ ਹੈ। ਰਿਹਾ। ਅੱਛਾ, ਹਾਂ, ਠੀਕ ਹੈ। ਕਰ ਰਿਹਾ ਸੀ। ਔਰ ਅਸੀਂ ਰਿਹਾ ਇੱਕ ਤੋਂ ਜ਼ਿਆਦਾ ਤਰੀਕੇ ਨਾਲ ਲਿਖਿਆ ਜਾਂਦਾ ਹੈ। ਇਹਦੀ ਸਪੈਲਿੰਗ ਜਿਹੜੇ ਨੇ ਉਹ ਵੱਖਰੇ ਨੇ। ਅਸੀਂ ਇਸ ਪਾਸੇ ਰਹਿਆ ਬੋਲਨੇ ਆ ਔਰ ਰਹਿਆ ਕਹਿੰਦੇ ਆ। ਰਹਿਣ ਤੋਂ। ਠੀਕ ਹੈ। ਰਹਿਆ। ਅੱਛਾ, ਤੇ ਇਸ ਪੰਜਾਬ ਦੇ ਵਿੱਚ ਜ਼ਿਆਦਾਤਰ ਰਿਹਾ ਬੋਲਦੇ ਨੇ। ਰਹਿਆ ਨਹੀਂ, ਰਿਹਾ ਲਿਖਿਆ ਜਾਂਦਾ ਜ਼ਿਆਦਾ। ਅਸੀਂ ਰਿਹਾ ਨਹੀਂ ਲਿਖਦੇ ਨਹੀਂ ਹੈ, ਅਸੀਂ ਰਹਿਆ ਲਿਖਦੇ ਰਹਿਆ। ਜਿਵੇਂ ਉਹ ਛੋਟੀ ਇਹ ਪਾ ਕੇ ਤੇ ਫਿਰ ਅਲਫ। ਹਾਂ, ਅਸੀਂ ਰੇ ਹਮਜ਼ਾ ਛੋਟੀ ਹੈ ਤੇ ਅਲਫ ਏਦਾਂ ਤੇ ਪਏਗਾ ਰੇ ਹੇ।
हे फिर ये फिर अलिफ फिर अलिफ। हाँ जी ठीक है। ਅਸੀਂ ਅਗਲੇ ਪੇਜ ਤੇ ਚੱਲੀਏ। ਹਾਂਜੀ ਸਾਹਮਣੇ ਬੈਠੇ ਵਿਦਿਆਰਥੀ ਵੀ ਬੜੇ ਖੁਸ਼ ਸਨ। ਇਹ ਮੈਨੂੰ ਕੱਢ ਲੈਣ ਦਿਓ, ਇਹਨੂੰ ਮੈਂ ਸਟਾਪ ਕਰਕੇ ਤੇ ਮੈਂ ਉੱਥੇ ਜਾਣਾ। डेस्कटॉप उधारी हो जी खुल गया। ਅਸੀਂ ਹੁਣ ਇਹਨੂੰ ਸ਼ੇਅਰ ਕਰੀਏ। ਸਾਹਮਣੇ ਬਿਲਕੁਲ ਠੀਕ, ਬੈਠੇ ਬਿਲकुल ठीक, विद्यार्थी वैसे तो ठीक है लेकिन वाओ और दाल ਦੇ ਵਿੱਚ ਸਾਨੂੰ ਥੋੜਾ ਫਰਕ ਕਰਨਾ ਪਏਗਾ। ਜਿਹੜੀ ਵਾਓ ਹੈ ਸ਼ੁਰੂ ਦੇ ਵਿੱਚ ਇਹਦੀ ਗੁਲਾਈ ਅਸੀਂ ਜ਼ਿਆਦਾ ਬਣਾ ਲੈਂਦੇ ਤੇ ਅੱਛਾ ਸੀ। ਹਾਂਜੀ ਰਾਈਟ। विद्यार्थी लेकिन ਅਸੀਂ ਨੂੰ अच्छा जी अगे सामने बैठे विद्यार्थी विच ਵੀ ਨਹੀਂ ਵੀ ਬੜੇ ਖੁਸ਼ ਸਨ। अच्छा ਤੁਸੀਂ ਇਹ ਜਿਹੜੀ ਹੈ ਨਾ ਪੁੱਠੀ ਪਾਉਂਦੇ ਹੋ, ਇਹਨੂੰ ਸਿੱਧੀ ਕਰਦੇ ਹੋ। ਇਹ ਮੇਥੋਂ ਪੈਂਦੀ ਨਹੀਂ। ਠੀਕ ਹੈ ਕੀ ਪੁੱਠੀ ਪਾਉਂਦੇ ਹੋ? ਇਹ ਜਿਹੜੀ ਹੈ ਨਾ ਪੁੱਠੀ ਪਾਈ ਹੋਈ ਹੈ। ਅੱਛਾ ਹੈ ਨਾ ਨਿੱਕੀ ਇਹ ਕਿਸੇ ਵੇਲੇ ਸਕੂਲ 'ਚ ਦਾਖਲਾ ਲੈਣਾ ਪੈਣਾ ਪਹਿਲੀ ਕਲਾਸ ਵਿੱਚ। ਤੁਸੀਂ ਖੱਬੇ ਸ਼ੁਰੂ ਕਰਕੇ ਸੱਜੇ ਨੂੰ ਆਂਦੇ ਪਏ ਹੋ। ਹਾਂ ਬਲਕਿ ਇਹ ਜਿਹੜੀ ਹੈ ਨਿੱਕੀ ਇਹਨੂੰ ਸੱਜੇ ਸ਼ੁਰੂ ਕਰਕੇ ਖੱਬੇ ਵੱਲ ਜਾਣਾ ਚਾਹੀਦਾ। ਬੜੇ ਖੁਸ਼ ਸਨ, ਖੁਸ਼ ਤੇ ਕਮਾਲ ਦਾ ਤੁਸੀਂ ਪਾਇਆ। ਇਹ ਜਿਹੜਾ ਨਾ ਖੁਸ਼ ਵਾਓ ਦੇ ਨਾਲ ਨਾ ਇਹ ਤਰੀਕਾ ਪਿੱਛੋਂ ਆਉਂਦਾ ਪਿਆ ਅਰਬੀ ਫਾਰਸੀ ਤੋਂ। ਔਰ ਸਾਡੇ ਜਿਹੜੇ ਕੁਝ ਲਿਖਣ ਵਾਲੇ ਨੇ ਉਹਨਾਂ ਦਾ ਖਿਆਲ ਹੈ ਕਿ ਸਾਨੂੰ ਇਹਨਾਂ ਜਿਹੜੇ ਅਸੂਲ ਨੇ ਥੋੜਾ ਵਾਇਲੇਟ ਵੀ ਕਰ ਲੈਣਾ ਚਾਹੀਦਾ ਹੈ ਤੇ ਅਸੀਂ ਵਾਓ ਦੀ ਬਜਾਏ ਅਸੀਂ ਇਹਨੂੰ ਜ਼ਿਆਦਾ ਆਸਾਨ ਕਰ ਲਈਏ। ਉਹ ਹੈਗਾ ਕਿ ਖੇ ਦੇ ਉੱਤੇ ਪੇਸ਼ ਪਾ ਕੇ ਤੇ ਨਾਲ ਸ਼ੀਨ ਲਾ ਦਈਏ ਤੇ ਅੱਲਾ ਫੈਸਲਾ ਖੁਸ਼ ਬਣ ਗਿਆ ਤੇ ਵਾਓ ਐਵੇਂ ਵਿੱਚ ਪਾਈਏ, ਉਹਦਾ ਕੋਈ ਫਾਇਦਾ ਨਹੀਂ। ਤੇ ਉਹ ਤੁਸੀਂ ਤੇ ਸਟੈਂਡਰਡ ਖੁਸ਼ ਜਿਵੇਂ ਅਸਲ ਲਫ਼ਜ਼ ਹੈ ਉਂਝ ਹੀ ਪਾਇਆ, ਲੇਕਿਨ ਅਸੀਂ ਦੂਸਰੇ ਤਰੀਕੇ ਨਾਲ ਵੀ ਲਿਖ ਜਿਸ ਤਰ੍ਹਾਂ ਲਿਖਿਆ ਜਾਂਦਾ ਹੈ ਕਿਤੇ ਉਹ ਵੀ ਅਸੀਂ ਲਿਖ ਲਾਂਗੇ। ਅੱਛਾ ਕੁਝ ਹੋਰ ਲਫ਼ਜ਼ ਨੇ ਜਿਹੜੇ ਤੁਹਾਡੇ ਉਹਦੇ ਵਿੱਚ ਆਏ ਸਨ, ਇਹਨੂੰ ਮੈਂ ਬੰਦ ਕਰ ਦਿਆਂ। ਠੀਕ ਹੈ ਨਹੀਂ ਸੌਰੀ ਸਟਾਪ ਸ਼ੇਅਰ। ਅੱਛਾ ਉਹ ਕਿੱਥੇ ਹੈ ਜੀ ਜਿਹੜੇ ਤੁਸੀਂ ਪਹਿਲੇ ਲਿਖੇ ਸਨ? ਮੈਂ ਸਰਕਲ ਕਰ ਲਏ ਸੀ ਲੰਮੇ ਅਰਸੇ। ਨਹੀਂ ਉਹ ਜਿਹੜੇ ਤੁਸੀਂ ਅੰਤਹੀਨ ਉਹ ਦੀ ਲਿਖਿਆ। ਹਾਂਜੀ ਉਹ ਮੈਂ ਤੁਹਾਡੇ ਕੋਲ ਹੈ ਵੇ ਕਿਧਰੇ? ਮੇਰੇ ਕੋਲ ਤਾਂ ਹੈ, ਮੈਂ ਗੂਗਲ ਡਾਕਸ ਤੇ ਹੀ ਬਣਾਈ ਹੋਈ ਹੈ ਪਰ ਉਹ ਤੁਸੀਂ ਸ਼ੇਅਰ ਕਰ ਸਕਦੇ ਹੋ ਜਾਂ ਮੈਂ ਇਹਨੂੰ ਡਾਊਨਲੋਡ ਕਰਕੇ ਕਰਾਂ? I don't know how to do it. ਮੈਂ ਦੇਖਦੀ ਹਾਂ, ਮੈਂ ਭੇਜੀ ਤਾਂ ਸਹੀ। ਮੈਂ ਡਾਊਨਲੋਡ ਕਰ ਲੈਣਾ। ਹਾਂਜੀ ਮੈਨੂੰ ਨਹੀਂ ਪਤਾ, ਮੈਂ ਮਤਲਬ I can look at it that way. ਮੈਂ ਕਰ ਲਿਆ, ਹੋ ਗਿਆ, ਕੋਈ ਗੱਲ ਨਹੀਂ। ਹੋ ਗਿਆ ਨਹੀਂ ਤੁਸੀਂ ਅਗਰ ਫੋਨ ਤੋਂ ਜੁਆਇਨ ਕੀਤਾ ਨਾ ਤਾਂ ਬੜਾ ਛੋਟਾ ਛੋਟਾ ਆਉਣਾ ਹੈ, ਸ਼ੇਅਰ ਕੀਤਾ ਹੋਇਆ ਵੀ ਨਾ। ਮੈਂ ਦੇਖਦੀ ਹਾਂ ਤੇ ਜੇ ਮੈਂ ਕੈਮਰਾ ਉਸ ਪਾਸੇ ਕਰਕੇ ਡੈਸਕਟਾਪ ਜਿਵੇਂ ਕੈਮਰੇ ਨੂੰ ਫਲਿਪ ਕਰਨਾ ਹੋਏਗਾ ਨਾ। ਹਾਂਜੀ ਆ ਗਿਆ ਜੀ, ਆ ਗਿਆ। ਮੈਂ ਕਰਨਾ ਇਹਨੂੰ, ਮੈਂ ਏਦਾਂ ਕਰ ਸਕਦੀ ਹਾਂ। ਤੁਹਾਡਾ ਬੈਟਰ ਹੈ ਕਿ ਠੀਕ ਹੈ? ਮੈਂ ਲੈ ਲਿਆ, ਤੁਹਾਡਾ ਬੈਟਰ ਹੋਏਗਾ। ਹਾਂਜੀ ਇਹ ਕਿਉਂਕਿ ਇਹਦੇ ਚ ਰਿਫਲੈਕਸ਼ਨ ਆਏਗੀ ਕੈਮਰੇ ਦੀ। ਠੀਕ ਹੈ ਮੈਂ ਇਹ ਆ ਗਿਆ। ਥੈਂਕ ਯੂ। ਆ ਗਿਆ ਹਾਂਜੀ ਆ ਰਿਹਾ ਨਜ਼ਰ, ਮਤਲਬ ਮੈਨੂੰ ਤਾਂ ਆ ਹੀ ਰਿਹਾ। ਉਹ ਅਮਰਦੀਪ ਜੀ ਨੂੰ ਨਜ਼ਰ ਆਉਣਾ ਚਾਹੀਦਾ। ਤੁਸੀਂ ਥੋੜਾ ਇਹਨੂੰ ਜ਼ੂਮ ਕਰ ਲਓ।
नाइस। हाँ जी हाँ जी। ਇਹਦੇ ਚ ਅਸਿਸਟਡ ਟੈਕਨੋਲੋਜੀ ਹੈ ਕਿ ਜੋ ਆਈਪੈਡ ਦੀ ਟੈਕਨੋਲੋਜੀ ਨੇ ਹੈਲਪ ਕੀਤੀ। ਹੁਣ ਮੈਨੂੰ ਨਹੀਂ ਪਤਾ ਮੈਂ ਕੀ ਲਿਖਿਆ, ਚਲੋ ਲੈਟਸ ਟਰਾਈ ਇਟ। ਇਹ ਬਦੀ ਪੰਜਾਬੀ ਬਹੁਤ ਔਖੀ ਸੀ, ਮੈਂ ਪਹਿਲਾਂ ਕਹਿਣਾ ਚਾਹਨੀ ਆ, ਮੇਰੇ ਲਈ ਔਖੀ ਸੀ। ਇਹ ਕਿਰਪਾਲ ਕਜ਼ਾਕ ਨੇ, ਕੌਣ ਨੇ? ਅੰਤਹੀਨ। ਹਾਂਜੀ ਸ਼ਾਇਦ ਉਹੀ ਨੇ, ਅੰਤਹੀਨ। ਠੀਕ ਹੈ। ਤੇ ਇੱਕ ਅਸੀਂ ਦੇਖੀਏ ਸਫਾ ਲਫ਼ਜ਼ ਹੈ। ਹਾਂਜੀ ਮੈਂ ਉੱਪਰ ਲਿਖਿਆ ਸ਼ਾਹਮੁਖੀ, ਫਿਰ ਮੈਂ ਟਾਈਟਲ ਲਿਖਿਆ ਸੀ ਸਟੋਰੀ ਦਾ ਅੰਤਹੀਨ। ਫਿਰ ਉਹ ਪੇਜ ਨੰਬਰ ਮੈਨੂੰ ਸੀਗਾ, ਆਈ ਡੋਨਟ ਨੋ ਕਿ ਆਪਾਂ ਕਿੱਦਾਂ ਪੜਾਂਗੇ, ਫਿਰ ਮੈਂ ਪੇਜ ਨੰਬਰ ਯਾਦ ਰੱਖਣਾ ਚਾਹੁੰਦੀ ਸੀ ਕਿ 88 88 ਸਫਾ। ਠੀਕ ਹੈ। ਦਿੱਤੋਪੁਰ, ਦਿੱਤੋਪੁਰ, ਦਿੱਤੋਪੁਰ ਪਹਿਲਾ ਵਰਡ ਹੀ ਮੈਂ ਕਿਹਾ ਜਿਹਾ ਵਰਡ ਹੈ ਦਿੱਤੋਪੁਰ। ਦਿੱਤੋਪੁਰ ਪਹਿਲਾਂ ਦਾ ਪਹਿਲਾਂ ਵਰਗਾ ਨਹੀਂ ਸੀ ਰਿਹਾ, ਪਹਿਲਾਂ ਵਰਗਾ ਨਹੀਂ ਸੀ ਰਿਹਾ। ਹੁਣ ਦੇਖੋ ਨਾ, ਜਾਂ ਰਿਹਾ ਲਿਖੋ ਤੇ ਜਾਂ ਰਹਿਆ ਲਿਖੋ। ਇਹ ਹੈਗਾ ਰਹਾ, ਰਹਾ। ਹਾਂਜੀ ਠੀਕ ਹੈ। ਤੇ ਇਹਨੂੰ ਲਫ਼ਜ਼ ਕੀ ਬਣਾਈਏ? ਪਹਿਲੇ ਤੇ ਲਫ਼ਜ਼ ਅਸੀਂ ਦੇਖੀਏ ਕਿ ਇਹ ਲਫ਼ਜ਼ ਹੈ ਕੀ, ਫਿਰ ਅਸੀਂ ਉਹਨੂੰ ਪਾਵਣ ਦਾ, ਲਿਖਣ ਦਾ ਤਰੀਕਾ ਵੇਖੀਏ। ਬਾਕੀ ਠੀਕ ਹੈ ਉਹਦਾ। ਹਾਂ, ਦਿੱਤੋਪੁਰ ਪਹਿਲਾਂ ਵਰਗਾ ਨਹੀਂ ਸੀ, ਇਹ ਬਿਲ ਸਾਰੇ ਠੀਕ ਨੇ। ਠੀਕ ਹੈ। ਰਹਿਆ ਵਿੱਚ ਫਿਰ ਮੈਨੂੰ ਹ ਦੀ ਕਨਫਿਊਜ਼ਨ ਹੈ ਕਿ ਕਿਹੜਾ ਹ ਕਿੱਥੇ ਯੂਜ਼ ਕਰਨਾ ਹੈ। ਇਹਦੇ ਕੋਈ ਪ੍ਰਿੰਸੀਪਲਸ ਹੈ ਲਿਖਣ ਲੱਗੇ? ਥੋੜੀ ਜਿਹੀ ਖੁਦ ਹੀ ਮੇਰੇ ਖਿਆਲ ਗੌਰ ਕਰਨਾ, ਗੌਰ ਕਰਨ ਨਾਲ ਥੋੜਾ ਜਿਹਾ ਪਤਾ ਚੱਲ ਜਾਂਦਾ ਹੈ, ਕਲੀਅਰ ਹੋ ਜਾਂਦਾ ਹੈ। ਨਹੀਂ ਆਪਣੇ ਤਾਂ ਲੋਕਲ ਜਿੰਨੇ ਵੀ ਵਰਡ ਹੈ ਉਹਦੇ ਚ ਤਾਂ ਛੋਟੀ ਜਿਹੀ ਹੋਣੀ ਹੈ ਸਭ ਜਗ੍ਹਾ, ਰਾਈਟ? ਹਾਂ ਨਹੀਂ, ਸਵਾਲ ਇਹ ਹੈਗਾ ਕਿ ਇਹਨੂੰ ਅਸੀਂ ਰਿਹਾ ਲਿਖਣਾ ਜਾਂ ਰਹਿਆ ਲਿਖਣਾ। ਅਸੀਂ ਤਾਂ ਰਹਿਆ ਲਿਖਣਾ। ਹਾਂ ਨਹੀਂ, ਉਹ ਅਸੀਂ ਰਿਹਾ ਨਹੀਂ ਕਰਦੇ। ਹਾਂਜੀ ਉਹ ਚਲੋ ਅਸੀਂ ਦੋਵੇਂ ਤਰੀਕੇ ਨਾਲ ਅਸੀਂ ਦੇਖਦੇ ਹਾਂ, ਠੀਕ ਹੈ। ਪਰ ਅਗਰ ਤੁਸੀਂ ਪੜੋ। ਹਾਂਜੀ, ਪਰ ਨਹੀਂ 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 ਤਾਂ ਮੈਨੂੰ ਆਪਣਾ ਨਹੀਂ, ਪਰ ਨਹੀਂ ਲਫ਼ਜ਼ ਨਹੀਂ ਸੀ ਜਾਂ ਨਹੀਂ ਸੀ? ਮੈਨੂੰ ਤਾਂ ਲੱਗਦਾ I should open up the actual text so I know ਕਿ ਮੈਂ ਪੜ੍ਹ ਕੀ ਰਹੀ ਹਾਂ। ਇਸ ਵੇਲੇ ਤੇ ਨਹੀਂ ਹੈ। ਨਹੀਂ ਜਹੀ ਗੱਲ ਤੇ ਪਰ ਹੋ ਸਕਦਾ ਨਵੀਂ ਜਹੀ ਗੱਲ, ਪਰ ਨਵੀਂ ਹੋ ਸਕਦਾ ਹੈ। ਨਵੀਂ ਜਹੀ ਗੱਲ ਤੇ ਸਾਰੇ ਪਿੰਡ ਵਿੱਚ ਨਹੀਂ, ਸਾਰੇ ਪਿੰਡ ਦੀ ਮੈਨੂੰ ਲੱਗਦਾ ਮੈਂ ਨਾ, ਕਿਉਂਕਿ ਆਈ ਲੁੱਕ ਐਟ ਯੋਰ ਜਿਹੜਾ ਤੁਸੀਂ ਲਿਖਿਆ, ਮੈਂ ਉਹ ਕੱਢ ਲਾਂ ਸਟੋਰੀ, ਅਦਰਵਾਈਜ਼ ਨਾ ਇਹ ਸਮਝ ਨਹੀਂ ਆਉਣਾ, ਕਿਉਂਕਿ ਇਹਦੀ ਪੰਜਾਬੀ ਵੀ ਥੋੜੀ ਔਖੀ ਲੱਗੀ ਸੀ ਮੈਨੂੰ। ਠੀਕ ਹੈ, ਹੁਣ ਦੱਸੋ ਫਿਰ। ਅੰਤਹੀਨ ਇਹਨਾਂ ਰਾਈਟਰ ਦਾ ਨਾਮ ਕੀ ਸੀ ਅਗੇਨ? ਕਿਰਪਾਲ ਕਜ਼ਾਕ। ਠੀਕ ਹੈ। ਇਹਨਾਂ ਦੀ ਬੁੱਕ ਦਾ ਨਾਮ ਅੰਤਹੀਨ ਸੀ? ਕੀ ਸੀ ਇਹਨਾਂ ਦੀ ਬੁੱਕ ਦਾ ਨਾਮ? ਮੈਨੂੰ ਹੁਣ ਯਾਦ ਨਹੀਂ, ਦੇਖ ਸਕਦੇ ਨਹੀਂ, ਦੋ ਲਿੰਕ ਦਿੱਤੇ ਸੀ ਇਹਨਾਂ ਨੇ ਨਾ, ਇੱਕ ਪਹਿਲਾਂ ਦਿੱਤਾ ਸੀ, ਇੱਕ ਬਾਅਦ ਚੋਂ ਦਿੱਤਾ ਸੀ। ਆਈ ਥਿੰਕ ਦੋਨੋਂ ਡਿਫਰੈਂਟ ਸੀ। ਉਹ ਦੋ ਹੀ ਕਿਤਾਬਾਂ। ਜਦੋਂ ਤੁਸੀਂ ਕਿਹਾ ਸੀ ਨਾ ਉਹ ਮੌਤ ਮੂਤ ਤੇ ਇਦਾਂ ਦੀਆਂ ਚੀਜ਼ਾਂ ਆ ਰਹੀਆਂ ਉਹਦੇ ਚ, ਹਾਂਜੀ, ਉਹਦੇ ਤੋਂ ਬਾਅਦ ਇਹਨਾਂ ਨੇ ਇੱਕ ਹੋਰ ਲਿੰਕ ਭੇਜਿਆ ਸੀ, ਉਹ ਅੰਤਹੀਨ ਸੀ। ਹਾਂਜੀ ਸਮਝ ਆ ਗਈ। ਉਹ ਮੈਂ ਜਿਹੜੀ ਸਟੋਰੀ ਪੜ੍ਹਾ ਉੱਤੇ ਕੋਈ ਲਾਸ਼ ਜਾਂ ਕੁਝ, ਮੈਂ ਕਿਹਾ ਵੀ ਇਹ ਤਾਂ ਪਤਾ ਨਹੀਂ, ਸ਼ਾਇਦ ਮੈਂ ਇਫੈਕਟ ਹੋ ਜਾਣੀ ਇਹਨਾਂ ਗੱਲਾਂ ਨਾਲ। I should have just done it, you know, so ਮੇਰੇ ਤੋਂ ਹੋਇਆ ਨਹੀਂ। ਸਭ ਤੋਂ ਵੱਧ ਠੱਠੀ ਉੱਤੇ ਡੇਰੇ ਚੋਂ ਲੰਬੀ ਜਾਂ ਲੰਬਾ ਊਠ ਜਿੰਨਾ। ਇਹ ਲੰਬਾ ਲਫ਼ਜ਼ ਸੀ ਜਾਂ ਇਸ ਵੇਲੇ ਤੇ ਲੰਬੇ ਲਫ਼ਜ਼? ਇਹ ਹੋ ਸਕਦਾ ਲੰਬੀ ਹੋਵੇ। ਖੜ ਜਾ, ਮੈਂ ਤੁਹਾਡਾ ਨਾ ਕੱਢ ਕੇ ਉਹਨੂੰ ਅੰਤਹੀਨ ਵਾਲਾ ਹੀ ਪੜ੍ਹਦੀ ਹਾਂ। ਅੱਛਾ, ਮੈਂ ਤੁਹਾਡਾ ਹੀ ਲਿੰਕ ਲੱਭ ਲਿਆ। ਠੀਕ ਹੈ, ਆਈ ਥਿੰਕ ਮੇਰੇ ਵਾਸਤੇ ਉਹ ਬੈਟਰ। ਹਾਂਜੀ, ਅੰਤਹੀਨ। ਸੋ ਹੁਣ ਦੁਬਾਰਾ ਤੋਂ ਸ਼ੁਰੂ ਕਰਦੇ ਹਾਂ। ਤੁਸੀਂ ਹੁਣ ਸੁਣਿਓ। ਦਿੱਤੋਪੁਰ ਪਹਿਲਾਂ ਵਰਗਾ ਨਹੀਂ ਸੀ ਰਿਹਾ। ਦਿੱਤੋ ਪੰਜਾਬੀ ਚ ਤਾਂ ਰਿਹਾ। ਦਿੱਤੋ ਹੈ ਜਾਂ ਦਿੱਤੂ ਹੈ?
ਦਿੱਤੂ ਹੈ, ਹਾਂਜੀ ਦਿੱਤੂਪੁਰ। ਦਿੱਤੂਪੁਰ ਪਹਿਲਾ ਵਰਗਾ ਨਹੀਂ ਸੀ ਰਿਹਾ, ਪਰ ਨਿੱਕੀ ਜਿਹੀ ਗੱਲ ਰਿਹਾ, ਫਿਰ ਸੈਮੀਕੋਲਨ, ਪਰ ਨਿੱਕੀ ਜਿਹੀ ਗੱਲ। ਅੱਛਾ, ਇਹ ਨਹੀਂ ਜਿਹੜਾ ਹੈ ਨਾ, ਇਹਨੂੰ ਅਸੀਂ ਨਿੱਕੀ ਬਣਾਉਣਾ ਹੈ। ਠੀਕ ਹੈ, ਨਿੱਕੀ ਜਿਹੀ ਗੱਲ, ਨਿੱਕੀ ਜਿਹੀ ਗੱਲ, ਸਾਰੇ ਪਿੰਡ ਨਿੱਕੀ ਜਿਹੀ ਗੱਲ ਤੇ ਸਾਰੇ ਪਿੰਡ ਦੀ ਫਿਰ ਹੇਠਲੀ ਉੱਤੇ ਆ ਗਈ। ਫਿਰ ਹੇਠਲੀ, ਹਾਂ ਹੇਠਲੀ ਲਫ਼ਜ਼ ਜਿਹੜਾ ਹੈ ਇਹ ਅਸੀਂ ਬਣਾਉਣਾ ਹੈ। ਪਰ ਨਿੱਕੀ ਜਿਹੀ ਗੱਲ ਤੇ ਸਾਰੇ ਪਿੰਡ ਦੀ, ਇਹ ਮੈਂ ਕੀ ਲਿਖਿਆ, ਠੀਕ ਨਹੀਂ ਲਿਖਿਆ, ਹੇਠਲੀ ਉੱਤੇ ਆ ਗਈ। ਠੀਕ, ਅੱਗੇ। ਅੱਛਾ, ਫਿਰ ਸਭ ਤੋਂ ਵੱਧ ਠੱਠੀ ਅਤੇ ਡੇਰੇ ਚੋਂ ਲੰਬ ਉੱਠੇ। ਹਾਂਜੀ, ਸਭ ਤੋਂ ਵੱਧ ਠੱਠੀ ਅਤੇ ਡੇਰੇ। ਇਹਦੇ ਨਾਲ ਇਹ ਪੈਣੀ ਹੈ, ਉਹ ਅਸੀਂ ਪਾ ਕੇ ਦੇਖਦੇ ਹਾਂ। ਇਸ ਵੇਲੇ ਉੱਠ ਲਿਖਿਆ ਹੋਇਆ, ਉੱਠੇ। ਅੱਛਾ, ਅੱਗੇ, ਉੱਠੇ ਤੋਂ ਅੱਗੇ। ਹਾਂਜੀ, ਰਾਈਟ, ਉੱਠੇ। ਜਿਨ੍ਹਾਂ ਦਾ ਸੇਕ, ਜਿਨ੍ਹਾਂ, ਹਾਂ, ਦੂਲੇ। ਇਹ ਲਫ਼ਜ਼ ਜਿਹੜਾ ਨਾ, ਇਹਨੂੰ ਬਹੁਤ ਗੌਰ ਨਾਲ ਅਸੀਂ ਦੇਖਣਾ, ਕਿਉਂਕਿ ਇਹਦੇ ਵੀ ਦੋ ਤਰੀਕੇ ਨੇ ਲਿਖਣ ਦੇ। ਅਸੀਂ ਵੈਸਟ ਪੰਜਾਬ, ਈਸਟ ਪੰਜਾਬ ਚ ਵੱਖਰੇ ਵੱਖਰੇ ਤਰੀਕੇ ਨਾਲ ਇਹ ਲਫ਼ਜ਼ ਲਿਖਿਆ ਜਾਂਦਾ ਹੈ। ਠੀਕ ਹੈ, ਜਿਨ੍ਹਾਂ ਜਿਹੜਾ ਲਫ਼ਜ਼ ਹੈ, ਹਾਂਜੀ, ਇਹ ਉਹੀ ਹਾ ਵਾਲਾ ਸਾਊਂਡ ਹੀ ਨਹੀਂ ਆ, ਰਾਈਟ, ਇਹ ਜਨਾ ਹੀ ਲਿਖਿਆ। ਠੀਕ ਹੈ, ਤੁਸੀਂ ਅੱਗੇ ਅੱਗੇ ਜਿਨ੍ਹਾਂ ਦਾ ਸੇਕ, ਜਿਨ੍ਹਾਂ ਦਾ ਸੇਕ ਦੂਲੇ ਕੀ ਕੋਠੀ ਵੀ ਲੱਗਾ। ਇੱਕ ਮਿੰਟ, ਜਿਨ੍ਹਾਂ ਦਾ ਸੇਕ, ਸੇਕ, ਹਾਂਜੀ, ਕਾ ਤੇ ਨਹੀਂ ਹੈ ਨਾ, ਤੁਸੀਂ ਇੱਥੇ ਕਾ ਪਿਆ ਹੋਇਆ ਹੈ। ਸੇਕ ਹੈ, ਕਾ ਹੈ ਵਿੱਚ, ਸੇਕ। ਜਿਨ੍ਹਾਂ ਦਾ ਸੇਕ, ਨਹੀਂ, ਦਾ ਹੈ, ਦਾ ਗਲਤ ਹੋ ਗਿਆ, ਆਈ ਥਿੰਕ ਨਾ, ਉਹ ਕਾ ਹੋ ਗਿਆ। ਹਾਂਜੀ, ਯੂ ਰਾਈਟ, ਮੈਂ ਅਗਲੇ ਵਰਡ ਤੇ ਜਾ ਰਹੀ ਹਾਂ। ਹਾਂਜੀ, ਉਹ ਦਾ ਹੋਣਾ ਚਾਹੀਦਾ। ਜਿਨ੍ਹਾਂ ਦਾ ਸੇਕ, ਸੇਕ ਦੂਲੇ ਕੀ ਕੋਠੀ ਵੀ ਲੱਗਾ। ਕੋਠੀ, ਹਾਂਜੀ, ਕੀ ਕੋਠੀ ਵੀ ਲੱਗਾ। ਠੀਕ, ਅੱਗੇ। ਅੱਗੇ ਫਿਰ ਉਹ ਡਾਇਲੌਗ ਹੈ, ਦੇਖੀ ਨੀਲੀ ਛਤਰੀ ਵਾਲੇ ਦੀ ਲੀਲਾ। ਦੀ ਲਿਖਣੀ ਸੀ ਅਸੀਂ, ਕੀ ਦੀ ਬਜਾਏ। ਦੇਖੀ ਨਹੀਂ, ਆਲੇ ਕੀ ਇੱਥੇ ਲਿਖਿਆ ਹੋਇਆ, ਦੇਖੀ ਨੀਲੀ ਛਤਰੀ ਆਲੇ ਕੀ। ਦੇਖੀ ਨੀਲੀ ਛਤਰੀ ਵਾਲੇ ਕੀ ਲੀਲਾ। ਕੀ ਦੀ ਬਜਾਏ ਦੀ ਹੋਣਾ ਚਾਹੀਦਾ। ਉਹਨਾਂ ਨੇ ਕੀ ਲਿਖਿਆ ਤੁਹਾਡੇ, ਫਿਰ ਕੀ ਠੀਕ ਹੈ ਨਾ, ਕੀ ਫਿਰ ਠੀਕ ਹੈ, ਕੀ ਹੋਣਾ ਉਹਨਾਂ ਦੇ ਡਾਇਲੌਗਸ ਤੇ ਨਹੀਂ, ਯੂ ਰਾਈਟ, ਦੀ ਹੈ, ਇਟਸ ਨਾਟ ਕੀ। ਨੀਲੀ ਛਤਰੀ ਵਾਲੇ ਦੀ ਲੀਲਾ, ਮੈਂ ਕੀ ਲਿਖਿਆ ਹੈ ਨਾ। ਨਹੀਂ, ਤੁਸੀਂ ਉਹਨਾਂ ਦਾ ਤੇ ਕਾ ਤੇ ਕੀ ਤੇ ਦੀ, ਜਦੋਂ ਕੀਬੋਰਡ 'ਚ ਨਾ ਕੁਝ ਉਹਨੇ ਉਦਾਂ ਦਾ ਵਰਡ ਦਿਖਾਇਆ, ਹੋ ਸਕਦਾ, ਮਤਲਬ ਦਾ ਨੂੰ ਕਾ ਦਿਖਾਇਆ ਤੇ ਦੀ ਨੂੰ ਕੀ ਦਿਖਾਇਆ। ਓਕੇ, ਅੱਗੇ ਡਾਟ ਡਾਟ ਡਾਟ, ਇਹ ਚੜ੍ਹਦੇ ਕੰਨੀ ਦੇ ਕਿਆਰੇ ਤੇ ਪਾਣੀ। ਚੜ੍ਹਦੇ ਕੰਨੀ ਦੇ ਕਿਆਰੇ ਦੀ ਤੇ ਪਾਣੀ। ਠੀਕ, ਬਿਲਕੁਲ ਸਹੀ ਨੇ। ਫਿਰ ਡਾਟ ਡਾਟ ਡਾਟ, ਡਾਇਲੌਗ ਖਤਮ ਹੋ ਜਾਂਦਾ ਹੈ। ਡੇਰੇ 'ਚ ਗੱਲਾਂ ਹੁੰਦੀਆਂ। ਜ਼ਬਰਦਸਤ। ਅੱਛਾ, ਫਿਰ ਅਗਲਾ ਡਾਇਲੌਗ ਹੈ, ਸਭ ਲੀਲਾ ਉਹਦੀ। ਠੀਕ ਹੈ। ਅੱਛਾ, ਫਿਰ ਉਹ ਡਾਇਲੌਗ ਖਤਮ ਹੁੰਦਾ ਹੈ, ਮਹੰਤ ਅੰਬਰ ਵੱਲ ਉਂਗਲ ਕਰਦਾ। ਠੀਕ, ਜ਼ਬਰਦਸਤ। ਬਸ ਇੱਥੇ ਮੇਰੀ ਬਸ ਹੋ ਗਈ। ਦੇਖੋ, ਜ਼ਿਆਦਾਤਰ ਤਾਂ ਤੁਸੀਂ ਠੀਕ ਹੀ ਲਿਖਿਆ, ਕੁਝ ਲਫ਼ਜ਼ ਜਿਹੜੇ ਨੇ ਉਹ ਅਸੀਂ ਵੇਖ ਲੈਂਦੇ ਹਾਂ, ਤੇ ਇੱਥੇ ਅਸੀਂ ਥੋੜੀ ਜਿਹੀ ਬ੍ਰੇਕ ਕਰਨੇ ਆ। ਠੀਕ ਹੈ, ਫਿਰ ਇਹ ਲਫ਼ਜ਼ ਸਾਰੇ ਅਸੀਂ ਪਾਉਣੇ ਆ। ਠੀਕ ਹੈ, ਕਿੰਨੀ ਦੇਰ ਦੀ ਬ੍ਰੇਕ ਕਰੀਏ? ਤੁਸੀਂ ਦੇਖ ਲਓ, 5-6 ਮਿੰਟ ਦੀ ਕਰ ਲਓ। ਠੀਕ ਹੈ, 5-6 ਮਿੰਟ, ਠੀਕ ਹੈ, ਠੀਕ ਹੈ, 5-6 ਮਿੰਟ। ਅਮਰਦੀਪ ਜੀ ਠੀਕ ਹੈ? ਹਾਂਜੀ ਹਾਂਜੀ, ਮੈਂ ਠੀਕ ਹੈ। ਬ੍ਰੇਕ ਜਲਦੀ ਨਹੀਂ ਹੋ ਗਈ ਅੱਜ? ਤੁਸੀਂ ਲੇਟ ਆਏ ਹੋ। ਅਸੀਂ 8 ਵਜੇ ਆ ਕੇ ਬੈਠੇ ਹੋਏ। ਨਹੀਂ ਸੱਚੀ? ਹਾਂ, ਤੇ 8 ਵਜੇ ਪੂਰੇ ਅਸੀਂ, ਸਾਡੀ ਕਲਾਸ ਦਾ ਟਾਈਮ 8 ਵਜੇ। ਨਹੀਂ, ਤੁਸੀਂ ਮਤਲਬ ਪਾਕਿਸਤਾਨ ਟਾਈਮ, ਪਾਕਿਸਤਾਨੀ 8 ਵਜੇ ਨਹੀਂ 9 ਵਜੇ ਹੈ ਨਾ, ਮਤਲਬ ਸੌਰੀ 8:30। ਅੱਛਾ, ਤੁਸੀਂ 8 ਵਜੇ ਸਟਾਰਟ ਕੀਤਾ? ਨਹੀਂ, 8:30 ਉਹ ਪਿਛਲੀ ਦਫਾ ਗੱਲ ਹੋਈ ਸੀ ਕਿ ਅਸੀਂ ਇਹਨੂੰ ਅੱਧਾ ਘੰਟਾ ਪਹਿਲੇ ਕਰ ਲਈਏ। ਨਹੀਂ ਤਾਂ ਮੈਂ ਸਮਝਿਆ ਕਿ ਉਹ ਇੱਕੋ ਵਾਰੀ ਲਈ ਸੀਗਾ ਚੇਂਜ ਹੋ। ਤਾਂ ਹੀ। ਅੱਛਾ ਨਹੀਂ, I thought that it's just for that class. ਅੱਛਾ।
अच्छा नहीं नहीं, मैं वही समझ रहा सी कि मैं क्या पता नहीं क्यों गया 20 मिनट की ब्रेक होगी। अच्छा ठीक है ठीक है, चलो थोड़ी ब्रेक कर चलो लेते ओके। हैं। हाँ ओके, जी चलिए आगे। ठीक है, मैं शेयर करना जी स्क्रीन। ठीक है, और ਅਸੀਂ ਲਫ਼ਜ਼ ਜਿਹੜੇ ਨੇ ਨਾ ਕੁਝ ਪਾਣੇ ਆ। हो गई जी? हाँ जी लिखा, अच्छा कुछ नहीं लिखा, मैं सोचा कुछ लिखा। अच्छा ਜਸਪ੍ਰੀਤ ਜੀ, ਜਿਹੜੇ ਤੁਸੀਂ ਨਾ ਕੁਝ ਮੈਸੇजेस ਦੇ ਵਿੱਚ ਵੀ ਕੁਝ ਲਫ਼ਜ਼ ਲਿਖੇ ਸਨ, ਉਹਨਾਂ ਨੂੰ ਅਸੀਂ ਦੇਖਨੇ ਆ। ਉਹਨਾਂ ਲਫ਼ਜ਼ਾਂ ਨੂੰ ਇੱਕ ਤੁਸੀਂ ਲਿਖਿਆ ਸੀ ਮਹਿਸੂਸ। ਹਾਂਜੀ, ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ, ਕੁਝ ਇਸ ਤਰ੍ਹਾਂ ਦਾ ਲਿਖਿਆ ਸੀ ਤੁਸੀਂ। ਹਾਂਜੀ, ਮੈਂ ਕੱਢ ਲੈਣੀ ਆ, ਫਿਰ ਮੈਨੂੰ ਯਾਦ ਆ ਜਾਏਗਾ। ਠੀਕ ਹੈ, ਉਹ ਅਸੀਂ ਪਾਉਨੇ ਆ। ਹਾਂਜੀ, ਮੈਂ ਇਹ ਮੈਂ ਨਹੀਂ, ਉਸ ਤੋਂ ਬਾਅਦ ਸੀ ਸ਼ਾਇਦ ਇਤੋਂ ਇਹ ਕਰਨਾ। ਇੱਕ ਇਹ ਵੀ ਤਾਂ ਪ੍ਰੋਬਲਮ ਹੈ ਨਾ, ਆਪਣਾ ਹੀ ਲਿਖਿਆ ਨਹੀਂ, ਪੜ੍ਹਨ ਨੂੰ ਟਾਈਮ ਲੱਗਦਾ। ਹਾਂ, ਸੋ ਲੱਗਦਾ ਨਹੀਂ, ਲੱਗਦਾ ਮੈਂ ਮਹਿਸੂਸ, ਹੁਣ ਮੈਨੂੰ ਇਹ ਸਮਝ ਨਹੀਂ ਆ ਰਹੀ ਹੈ ਸਵਾਦ ਨਾਲ ਹੈ ਕਿ ਸੀਨ ਨਾਲ ਹੈ। ਲੱਗਦਾ ਹਰ ਕਹਾਣੀ ਮੌਤ ਤੋਂ ਸ਼ੁਰੂ ਹੁੰਦੀ ਹੈ। ਇੱਕ ਤਾਂ ਮੈਂ ਆ ਲਿਖਿਆ ਸੀ, ਰਾਈਟ? ਹਾਂਜੀ, ਉਸ ਤੋਂ ਬਾਅਦ ਉਹ ਚੱਲਨੇ ਆ। ਠੀਕ ਹੈ, ਤੇ ਫਿਰ ਮੈਂ ਲਿਖਿਆ ਸੀ ਮਿਹਰਬਾਨੀ ਜੀ, ਇਹ ਵੀ ਮਹਿਸੂਸ। ਹਾਂ, ਇੱਕ ਲਫ਼ਜ਼ ਹੈਗਾ ਸੀ ਰਿਹਾ ਜਾਂ ਰਹਿਆ। ਹਾਂਜੀ, ਅਸੀਂ ਰਹਿਆ ਇੰਜ ਲਿਖਣਾ। ਅਗਰ ਰਿਹਾ ਲਿਖੋਗੇ ਤੇ ਫਿਰ ਇੱਕ ਤਰੀਕਾ ਇਹ ਵੀ ਉਹਦਾ ਰਿਹਾ ਲਿਖਣ ਦਾ। ਇਹਦੇ ਵਿੱਚ ਮੈਂ ਫਰਕ ਪਾ ਦਿੰਦਾ, ਇੱਥੇ ਕੋਮਾ ਪਾ ਦਿੰਦੇ। ਰਹਿਆ, ਰਹਿਣ ਤੋਂ ਰਹਿਆ, ਰਹਿਆ, ਰਹਿਣਾ, ਰਹਿਆ, ਰਹਿਣ, और जहया, जहना, इथों यही सारे लफ्ज बने हुए हैं। नहीं रेहा ਜਿਹੜਾ ਤੁਸੀਂ ਲਿਖਿਆ ਹੈ, ਮਤਲਬ ਅਗਰ ਤੁਸੀਂ ਉਹਨੂੰ ਬਿਲਕੁਲ ਹੀ ਵਰਡ ਟੂ ਵਰਡ ਉਹ ਕਰੋ ਤੇ ਡਿਫਰੈਂਟ ਹੋਏਗਾ। ਮਤਲਬ ਅਸੀਂ ਜਿਹੜਾ ਗੁਰਮੁਖੀ ਚ ਰਿਹਾ ਲਿਖਦੇ ਆ, ਉਹ ਲਿਖਦੇ ਆ ਰਾ ਰੇ ਨੂੰ ਸਿਆਰੀ, ਸਿਆਰੀ ਹਾਹੇ ਨੂੰ ਕਰਨਾ। ਹਾਂਜੀ, ਤੁਸੀਂ ਰਿਹਾ ਲਿਖਦੇ ਹੋ, ਅਸੀਂ ਰਿਹਾ ਨਹੀਂ ਲਿਖਦੇ, ਅਸੀਂ ਰਹਿਆ ਲਿਖਨੇ ਆ। नहीं, रहया तो मैं समझ गया, बट मतलब अगर रेहा लिखिए थे रेहा, हुण देखो दो तरीके, एक तो ये पूरी पा के लिखा जा सकता ए वे रेहा। ओके, अच्छा, दूसरा एक तुसी लिखिया सी काफी। तुसी काफी लिखिया सी एदे नाल, ਇਹ ਬਲਕਿ ਹੋਣਾ, ਇਹ ਹੋਣਾ ਹੈ ਇਹਦੇ ਨਾਲ। ਠੀਕ ਹੈ, ਠੀਕ ਹੈ। ਫਿਰ ਤੁਸੀਂ ਇੱਕ ਲਫ਼ਜ਼ ਲਿਖਿਆ ਸੀ ਸ਼ੁਰੂ। ਸ਼ੁਰੂ ਐਨ ਪੈਣੀ ਆਖਰ ਦੇ ਉੱਤੇ। ਯਾਦ ਆ ਗਿਆ ਨਾ? ਯਾਦ ਆ ਗਿਆ ਨਾ ਤੁਸੀਂ ਲਫ਼ਜ਼ ਲਿਖੇ ਸੀ? ਠੀਕ ਹੈ, ਸ਼ੁਰੂ। ਨਹੀਂ, ਸ਼ੁਰੂ ਚ ਐਨ ਕਿਉਂ ਆਉਂਦੀ ਹੈ? ਸ਼ੁਰੂ ਦੇ ਵਿੱਚ ਐਨ ਆਉਂਦੀ ਹੈ ਕਿਉਂਕਿ ਇਹ मेरे ख्याल लोकल लफ्ज नहीं है। शुरुआत, शुरू, हाँ, ਇਹਦੀ ਬੈਕਗ੍ਰਾਉਂਡ ਕੋਈ ਅਰਬੀ ਫਾਰਸੀ ਹੈ। ਇਹਨੂੰ ਬਸ ਕੋਟਾ ਲਾ ਲੈਣਾ, ਸ਼ੁਰੂ। ਠੀਕ ਹੈ, ਹਾਂ। ਅੱਛਾ, ਜਿਹੜੇ ਦੂਸਰੇ ਤੁਸੀਂ ਪੜਿਆ ਨਾ ਜੀ ਅੱਗੇ, ਇੱਕ ਤੇ ਉਹ ਬੱਚਿਆਂ ਵਾਲੀ, ਤੇ ਦੂਸਰੀ ਤੇ ਅੰਤਹੀਨ ਸੀ। ਅੱਛਾ, ਜੇ ਤੇ ਬੱਚਿਆਂ ਵਾਲੀ ਅਸੀਂ ਪੂਰੀ ਲਿਖ ਲਈਏ ਤੇ ਉਹ ਵੀ ਲਿਖ ਸਕਦੇ ਹਾਂ। ਅਗਰ ਤੁਸੀਂ ਉਹਦੇ ਵਿੱਚ ਮੈਂ ਸਰਕਲ ਕੀਤੇ। ਹਾਂਜੀ, ਇੱਕ ਪਹਿਲਾ ਵਰਡ ਸੀ ਲੰਮੇ। ਤੁਸੀਂ ਸਾਰੇ ਬੋਲਦੇ ਹੋ, ਅਗਰ ਬੋਲ ਸਕਦੇ ਹੋ ਤੇ ਉਹ 4-5 ਵਰਡ। ਹਾਂਜੀ, ਲੰਮੇ ਅਰਸੇ, ਲੰਮੇ, ਠੀਕ ਹੈ, ਇਹਨੂੰ ਕੰਬਾਈਨ ਕਰਨਾ ਸੀ। ਲੰਮੇ ਅਰਸੇ, ਅਰਸੇ। ਅੱਛਾ, ਇਹ ਅਰਸੇ ਬੜਾ ਇੰਟਰਸਟਿੰਗ ਹੈ। ਹਾਂ,
है ना, एन रे स्वाद और ये ठीक है। और से ਇਹ ਤਾਂ ਮੈਂ ਕਦੇ ਸੁਪਨੇ ਚ ਵੀ ਨਹੀਂ ਸੋਚ ਸਕਦੀ ਸੀ ਕਿ ਇਦਾਂ ਲਿਖਿਆ ਹੋਏਗਾ, ਰਾਈਟ। ਲੰਮੇ ਅਰਸੇ, ਹਾਂਜੀ ਲੰਮੇ ਅਰਸੇ। ਜੇ ਕੋ ਵਰਡਸ ਆ ਸਿਰਫ 7-8 ਹੀ ਆ, ਉਹੀ ਬੋਲਦਾ। ਪੰਜਾਬੀ ਤਾਂ ਚਲੋ ਈਜ਼ੀ ਹੈ, ਮੈਂ ਨੂਨ ਨਹੀਂ ਪਾਇਆ। ਵਾਲੇ, ਵਾਲੇ, ਹਾਂਜੀ ਜੀ ਠੀਕ ਹੈ। ਇਹਦੇ ਚ ਮੈਂ ਲਿਖਿਆ ਤਾਂ ਏਦਾਂ ਹੀ ਸੀ, ਪਰ ਮੈਂ ਉਹ ਇਹ ਨਹੀਂ ਠੀਕ ਤਰ੍ਹਾਂ ਜੁਆਇਨ ਕੀਤੀ। ਠੀਕ ਹੈ। ਅੱਛਾ ਕੀ, ਹਾਂਜੀ ਕੀ, ਹਾਂਜੀ ਕੀ, ਠੀਕ ਹੈ। ਬਲਕਿ ਉਸ ਤੋਂ ਬਾਅਦ ਜ਼ੇਰ ਪੈ ਜਾਵੇ ਨਾ, ਕੀ ਕੀ, ਠੀਕ ਹੈ। ਇਹ ਫਿਰ ਐਕਸੈਂਟ ਆ ਜਾਂਦੀ ਹੈ ਇੱਥੇ। ਮੇਰੀ ਉਹ ਹਿੰਦੀ ਵਾਲੀ ਕੀ ਸੀ, ਰੌਣਕ, ਰੌਣਕ, ਰੌ ਨ ਕ, ਇਹ ਕਾਫ ਨੁਕਤਿਆਂ ਵਾਲਾ ਪੈਣਾ। ਅੱਛਾ ਕੁਆਫ ਵਾਲਾ, ਠੀਕ ਹੈ। ਠੀਕ ਹੈ। ਜਿਵੇਂ, ਉਸ ਤੋਂ ਬਾਅਦ ਹੈ ਜਿਵੇਂ, ਹਾਂਜੀ ਜਿਵੇਂ ਆ ਗਿਆ ਹੈ। ਜਿਵੇਂ, ਜਿਵੇਂ ਮੈਂ ਕਿੱਦਾਂ ਲਿਖਿਆ ਸੀ, ਜਿਵੇਂ, ਅੱਛਾ ਨੂਨ ਨਹੀਂ ਪਾਇਆ ਸੀ, ਠੀਕ ਹੈ। ਹਾਂਜੀ ਉਸ ਤੋਂ ਬਾਅਦ ਚਿਹਰਾ, ਉਹ ਚ ਮੈਂ ਮੈਡਮ ਸੀ, ਇੱਕ ਮੈਡਮ ਲਫ਼ਜ਼ ਸੀ। ਹਾਂਜੀ ਮੈਡਮ ਵੀ ਲਿਖੀ ਦੋ, ਮੈਨੂੰ ਲੱਗ ਨਹੀਂ ਰਿਹਾ ਸੀ ਮੈਂ ਕਿੱਦਾਂ ਲਿਖਿਆ ਮੈਡਮ। ਠੀਕ ਹੈ। ਮੈਂ ਉਹਦੇ ਚ ਪਹਿਲਾਂ ਠੀਕ ਲਿਖਿਆ ਸੀ, ਬਾਅਦ ਚ ਨਹੀਂ ਠੀਕ ਲਿਖਿਆ। ਓਕੇ ਹਾਂਜੀ। ਉਸ ਤੋਂ ਬਾਅਦ ਚਿਹਰਾ, ਚਿਹਰਾ, ਅੱਛਾ ਹਮਜ਼ਾ, ਚਿਹਰਾ। ਅੱਛਾ ਅਲਫ ਵੀ ਨਹੀਂ ਹੈ, ਅਲਿਫ ਵੀ ਨਹੀਂ ਹੈ ਪਿੱਛੇ, ਉਹ ਚਿਹਰਾ। ਫਿਰ ਸੀ ਖਿੜੋ ਖਿੜੋ, ਖਿੜੂ ਖਿੜੂ, ਖਿੜੋ, ਖਿੜੋ ਜਾਂ ਖਿੜੂ। ਅਗਰ ਉਹਨੂੰ ਬਣਾਉਣਾ ਚਾਹ ਰਹੇ ਹੋ ਤੇ ਫਿਰ ਅਸੀਂ ਇੱਥੇ ਪੇਸ਼ ਪਾ ਦਿੰਦੇ ਹਾਂ। ਹਾਂਜੀ ਪੇਸ਼ ਵੀ ਆ, ਖਿੜੂ ਖਿੜੂ ਇਦਾਂ ਹੀ ਸੀ ਵਰਡ। ਨਹੀਂ ਏੜੇ ਤੇ ਪੈਣੀ ਹੈ। ਹਾਂਜੀ ੜੇ ਤੇ ਫਿਰ ਵਾਓ, ਫਿਰ ਉੱਪਰ ਪੇਸ਼ ਤੇ ਫਿਰ ਇਹ ਨਾਲ ਹੀ ਅਸਲ ਦੇ ਵਿੱਚ ਰਲ ਗਈ ਹੈ। ੜੇ ਔਰ ਪੇਸ਼ ਆਪਸ ਦੇ ਵਿੱਚ ਗੁੱਡ ਹੋ ਗਈਆਂ। ਠੀਕ ਹੈ। ਉੱਥੇ ਕਾਫ ਆਏਗਾ, ਸਮਝ ਆ ਗਈ। ਵੈਸੇ ਵਰਡ ਤਾਂ ਈਜ਼ੀ ਹੈ, ਖੇਡੂ। ਹਾਂ ਈਜ਼ੀ ਹੈਗਾ। ਫਿਰ ਰਿਹਾ ਤੇ ਹੋ ਗਿਆ ਹੈ। ਰਿਹਾ ਤਾਂ ਆਪਾਂ ਕਰ ਲਿਆ। ਹਾਂਜੀ ਵਿਦਿਆਰਥੀ, ਵਿਦਿਆਰਥੀ, ਹਾਂਜੀ ਵਿਦਿਆਰਥੀ, ਵਿਦਿਆਰਥੀ। ਇਹਦੇ ਚੋਂ ਮੇਰੀ ਇਹ ਦੀ ਪ੍ਰੋਬਲਮ ਸੀ। ਵੈਸੇ ਤਾਂ ਵਰਡ ਠੀਕ ਹੀ ਸੀ, ਪਰ ਨੰਬਰਾਂ ਨਹੀਂ ਸੀ। ਇੱਕ ਲਫ਼ਜ਼ ਤੁਸੀਂ ਵੀ ਲਿਖਿਆ ਸੀ। ਹਾਂਜੀ ਵੀ, ਹਾਂ ਉਹ ਮੇਰੀ ਇਹ ਗੱਲ ਤਾਂ ਵੀ ਆ ਗਿਆ। ਹਾਂ ਅੱਛਾ ਬਾਕੀ ਖੁਸ਼ ਸੀ ਹੈ। ਹਾਂਜੀ ਖੁਸ਼ ਜਿਹੜਾ ਹੈ ਕਾਫੇ ਵਾਓ ਸ਼ੀਨ, ਖੁਸ਼ ਹੈ ਵੇ। ਹਾਂ ਸਟੈਂਡਰਡ ਮੈਂ ਏਦਾਂ ਲਿਖਿਆ ਸੀ, ਇਹੀ ਹੈ। ਉਰਦੂ ਚ ਵੀ ਇੰਝ ਲਿਖਿਆ ਜਾਂਦਾ ਹੈ, ਲੇਕਿਨ ਕੁਝ ਲੋਕ ਲਿਖਦੇ ਨੇ ਉਹ ਜਿਹੜੇ ਨੇ ਜੀ ਨਹੀਂ ਉਹ ਅਸੂਲਾਂ ਨੂੰ ਜਿਹੜੇ ਵਾਇਲੇਟ ਕਰਨ ਵਾਲੇ ਉਹ ਲਿਖਦੇ ਨੇ ਕਿ ਜੀ ਅਸੀਂ ਵਾਓ ਨਾ। ਅੱਛਾ ਜੀਮ ਛੇ ਹੈ ਖੇ, ਠੀਕ ਹੈ। ਖੁਸ਼ ਇੰਜ ਖੁਸ਼ ਬੇਸਿਕ ਇੰਜ ਵੀ ਲਿਖਦੇ ਨੇ। ਜਿਹੜਾ ਅਸੂਲੀ ਹੈ ਨਾ ਅਰਬੀ ਫਾਰਸੀ ਵਾਲਾ, ਉਹ ਇਹੀ ਹੈ। ਖੁਸ਼ ਇਸ ਵਾਓ ਦਾ ਖਾਸ ਕੋਈ ਨਾਂ ਹੈ, ਵਾਓ ਮਬੂਲਾ ਹੈ। ਹਾਂ ਤੇ ਖੁਸ਼ ਇੰਜ ਵੀ ਲਿਖਿਆ ਜਾਂਦਾ, ਲੇਕਿਨ ਇਹ ਸਟੈਂਡਰਡ ਤਰੀਕਾ ਹੈ, ਅਸੀਂ ਇਹਨੂੰ ਛੱਡ ਦਿੰਦੇ ਹਾਂ। ਅੱਛਾ ਫਿਰ ਅੱਛਾ ਇੱਕ ਅਸੀਂ ਸਫਾ, ਸਫਾ, ਹਾਂਜੀ ਸਫਾ, 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 ਸਵਾਦ ਤੇ ਬੜੀ ਹੈ, ਵੱਡੀ ਹੈ ਤੇ ਨਿੱਕੀ ਹੈ, ਨਿੱਕੀ ਹੈ। ਇਹ ਤਾਂ ਬਹੁਤ ਹੀ ਔਖਾ ਵਰਡ ਹੈ, ਮੈਂ ਤਾਂ ਲਿਖਣਾ ਪੈਣਾ। ਸਫਾ, ਸਫਾ,
सफा, ठीक है। फिर तुसी लिखिया सी निक्की, अगर नून दे थल्ले में जेर पाती है, निक्की, निक्की, ठीक है। ठीक है। फिर तुसी लिखिया सी हेठली, हाँ जी पढ़ लो। हेठली, हेठली उत्ते, इंजी सी ना जी। उत्ते, फिर तुसी एक लफ्ज लिखिया सी उठे, हाँ जी उठे, उठे। अच्छा हुण ये लफ्ज है जिन्हा और जेहना वाला मामला। राइट, हाँ। ओह, ए, एहना, एहना, कहना, जेहना असी इस असूल के मुताबिक लिखने आ। जेहना दे विच जीम, ये, हे, नून, अलिफ आएगा। ए मैं लिख के दसना, जेहना, जेहना, ठीक है। इस पंजाब दे विच होर तरीके नाल भी लिखिया जांदा है। वो लिखते ने जिन्हा, न्हे नाल लिखते ने, न्हे, जिन्हा, जिन्हा, या न्हे नाल अगर नहीं लिखना, दो चश्मी है नहीं पानी, तो पूरी सीधी है भी जिन्हा। तो बड़े तरीके हैं, बड़े तरीके ने। ये तो फिर वो खुश और खुश वाली गल हो गई। ਇਹ ਸਟੈਂਡਰਡ ਹੈ ਸਾਡੇ ਲਈ ਜਿਹਨਾ। ਜਿੰਨਾ ਜਿਹੜਾ ਤੁਸੀਂ ਫਰਸਟ ਲਿਖਿਆ ਇਹ ਫਿਰ ਕੁਝ ਐਕਸੈਂਟ ਤੇ ਵੀ ਆ ਜਾਂਦਾ ਹੈ ਨਾ, ਜਿਵੇਂ ਖੁਸ਼ ਔਰ ਖੁਸ਼, ਉਹ ਥੋੜਾ ਪਰਸ਼ੀਅਨ ਸਟਾਈਲ ਵਰਸਸ ਪੰਜਾਬੀ ਸਟਾइल, राइट? बस कुछ चीज़ां चल पैंदियां ने तो फिर उस टाइम चलदियां रहंदियां ने, शायद पता नहीं। जिन हाँ इस तरीके नाल ज़्यादा तो इस पंजाब पाते हैं, असी जिहना पाते। खैर इनू असी इत्थे अगे चलने आ। फिर दा लफज सी, दा, हाँ जी। और सेक सी, सेक, सेक, हाँ जी। सेक सी। और कोठी सी लफज है, हाँ जी, को, कोठी, कोठी, हाँ जी। दी भी सी, जिन्नू की गलती नाल हो गया सी शायद, राइट, हाँ जी। फिर सी ओहदी, ओहदी या ओहदा लफज किवें लिखना है? ਇਹਦੇ ਚ ਫਿਰ ਹਮਜ਼ਾ ਆਏਗਾ। ओह तो है ना जी, ओह, हाँ जी, ओहदा है, ओहदी, अलिफ, अलिफ ऊपर पेश, ओहदी, वाओ, ओहदी, ओहदी, ओहदा, ओहदा लिखना है। फिर इस तरह आ जाएगा। ये ओह तो असी बना रहे हैं, ठीक है। ओह, हाँ जी, अलिफ और वाओ, राइट? मसलन है कि ओह प्लस दा, ओहदा बन जाएगा। वेरी नाइस, बहुत वधिया लिखिया तुसी, है ना। समझ आ गया बिल्कुल। इसी तरह ओहदी, ओहदे फिर लफज बनाई जाओ ओहदे तो, लेकिन होएगा ओह तो ही। क्योंकि बहुत कॉमन वर्ड है। हाँ हाँ, आम इत बार बार आता है। और कोई लफज है जड़ा ਤੁਹਾਡਾ ख्याल है कि ਅਸੀਂ ਬਣਾਈਏ और पाइए? हाँ एक सी जी अंतहीन, अंतहीन अगर मैं हुंदा ना ते तुसी ठीक लिखिया सी, ਉਹਦੇ ਚ खराबी कोई नहीं। मैं लिखदा इस तरह अंतहीन, एक्चुअली ਉਹਦੇ ਉੱਪਰ ਕੁਝ ਉਹ अंतहीन लग रहा है। ਤੁਸੀਂ जोड़ के दिखा लिख ਦਿੱਤਾ ਸੀ ना, मतलब देखो ਉਹਦੇ ਤੇ ਅਸੀਂ कर सकते हैं ना, राइट। हीन ਅਸੀਂ थल्ले जेर पा सकते हैं। ਤੁਸੀਂ जोड़ के लिखिया होया सी, जोड़ के थोड़ा जिहा पढ़ना औखा है। ਤੁਸੀਂ इंज लिखिया होया सी।
क्योंकि आई थिंक गुरमुखी से जोड़ के लिखा ਹੁੰਦਾ है। अंतहीन सिंगल वर्ड है ना, सिंगल वर्ड है जोड़ के इस तरह लिखा जाएगा, लेकिन इस तरह अगर लिखोगे तो वो पढ़न च आसानी है। हाँ ये भी गल ठीक है, इंज भी ठीक है, खराबी कोई नहीं है। अगर कोई हो सकता कहे कि जी नहीं इंज ही लिखना चाहिए, तुसी गलत लिख रहे हो, ਉਹਨੂੰ ਟੁੱਟਣਾ नहीं चाहिए, वो सिंगल वर्ड है और सिंगल ही रहना चाहिए, हो सकता वो कहन ਤੇ ਹੋ ਸਕਦਾ ਉਹਨਾਂ ਦੀ ਗੱਲ ਠੀਕ ਹੋਵੇ, ਅਸੀਂ ਗਲਤ ਕਹਿ ਰਹੇ ਹੋਈਏ, ਇਹ ਵੀ ਹੋ ਸਕਦਾ। ਪਰ ਜੇ ਆਪਾਂ ਕੋਈ ਐਗਜ਼ਾਮ ਦੇ ਰਹੇ ਹੋਈਏ ਮੰਨ ਲਓ, ਤੇ ਉਹਦੇ ਐਗਜ਼ਾਮ ਵਿੱਚ ਕੀ ਗਲਤ ਤੇ ਕੀ ਠੀਕ ਹੋਏਗਾ, ਜਿਵੇਂ ਤੁਸੀਂ ਲਿਖਿਆ? ਮੇਰਾ ਖਿਆਲ ਹੈ ਕਿ ਦੋਵਾਂ ਨੂੰ ਰੱਖ ਲੈਣਾ ਚਾਹੀਦਾ, ਦੋਵੇਂ ਠੀਕ ਨੇ। ਇਹਦੀ ਹੈ ਤੇ ਬਸ ਜ਼ਰਾ ਥੋੜਾ ਜਿਹਾ ਮੈਂ ਜ਼ੇਰ ਪਾ ਦਿੰਦਾ। ਹੈਲੋ अंतहीन, अंतहीन ठीक है, थैंक यू। ठीक है, और कोई लफ्ज? मेरा ख्याल है मैनू तो ठीक है। हुण आपां देख लेने अमरदीप जी ने की लिखिया जी। ए मैं जी अमरदीप जी मैं स्टॉप शेयर कर देना। हां जी, ਤੁਸੀਂ ਕੁਝ ਦਿਖਾਓਗੇ ਜਾਂ किस तरह से करना? हाँ मैं ना एक्चुअली बड़ा मेरा बिजी वीक सी, ਅੱਜ ਹੀ ਮੈਂ ਥੋੜਾ ਟਾਈਮ ਲਾ ਕੇ ਕੁਝ ਲਿਖਿਆ, ਤੁਸੀਂ ਜਾਂ ਤੇ ਮੈਨੂੰ ਸ਼ੇਅਰ ਕਰਨ ਦਾ ਦਿਓ। ਮੈਂ ਦੇ ਦਿੰਦਾ। जी कर लो। हाँ जी एक सेकंड। हाँ जी नजर आ रहा है ਤੁਹਾਨੂੰ? आ रहा है। ਇਹਦੇ ਚ ਐਕਚੁਅਲੀ ਮੈਂ ਪਹਿਲੇ ਵਰਡ 'ਚ ਹੀ ਫਸ ਗਿਆ, ਗਵਾਚ। ਹਾਂ ਉਹਦਾ ਤਰੀਕਾ ਹੋਰ ਹੈ ਤੇ ਸ਼ਾਹਮੁਖੀ ਦਾ ਹੋਰ ਹੈ। मैं कोशिश तो की लिखने की, बट आई थिंक नॉट श्योर कि सही है, लग नहीं रहा मुझे बहुत सही हो। नाल ही अगर कर सकते हो इस वेले करेक्शन कर सकते हो, मैं ट्राई कर सकता हूं, बट आई थिंक टाइम, चलो मैंने लेट में गवाच लिखो ना, गाफ दे नाल वाव पा दियो, एन दी जगह ते वाव पा दियो। ठीक है। हां जी वाव अलिफ, वाव अलिफ से ये बन गया गवाच। अच्छा गवाच लिखना है? हाँ हाँ अच्छा नहीं तो मैं गवाच ਨੂੰ ਹੀ ਪੂਰਾ ਉਹ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ओके गवाच पढ़ लो, गवाच पढ़ लो, वाव पूरा पढ़ लो या अद्धा पढ़ लो वो, लेकिन गवाच इंज ही लिखा जाएगा। अच्छा अच्छा ठीक है। नहीं मैं वो गवाच, क्योंकि गुरमुखी च दोनों ही लिखे होंगे, गवाच भी लिखा होंगे, गवाच भी लिखा होंगे। नहीं मतलब है कि नहीं एक तरह नहीं लिखा जाता। नहीं देखो हुण जिथे इथे जेड़ा लिखा होया है गग्गे नु औंकड़, आड़े नु कन्ना, चच्चा लिखा होया है ते कई जगह ते लिखा औंकड़ नाल है। हां बब्बे नाल भी कई जगह ते लिखा होंदा गग्गा, वावे नु कन्ना, चच्चा। ठीक है। तो मेरा ख्याल है कि ये बब्बा नाल होना चाहिए। वाओ या डिक्शनरी देखनी चाहिए खैर, लेकिन असि इंज लिखना, गवाच गया कुछ, ठीक है, गया भी ठीक है, कुछ लफ्ज भी ठीक है। आगे चलिए। हां जी अज ता बनता बनता हुण ए लिखा होया स्यों, सो आई एम नॉट श्योर कि स्यों बनया कि नहीं है। ये ते नहीं स्यों नहीं बनया, स्यों बनेगा सीन ये वाओ नून गुना। बनाओ जरा। ओके जेर भी खत्म। हाँ ये वाओ नून गुना। अच्छा ए सिहों जेड़ा सिहों लफ्ज है सिंह तो है सिहों इथे किते है पैनी है ना। हाँ सो वही मैं कंफ्यूज होया, सिहों तो ठीक है समझ आ रहा है मैनू, सिहों नहीं समझ आया। हुन
सहों लिखना या सेहों लिखना? अगर ते सेहों तो फिर ये दे अगे वाओ तो पहले हे पाओ, दोबारा वापस आओ, हे पाओ, नहीं ये भी तो पैनी सी। हाँ हे पाओ, सॉरी हुण हे पाओ, ठीक, अगे वाओ पाओ, हुण नून वरना पा लो। सेहों सेहों ये सेहों है, ठीक है। अच्छा ठीक है। लई अज ता बनता सेहों लई। पुत ने अंत ही कर दिता सी। ठीक, बिल्कुल लाइन तुसी ठीक पाई है और लफ्ज़ भी सारे ठीक पाए ने। हुण तुहाडे कोल एक ऑप्शन सी कि पुत दी पे दे उत्ते अगर पेश पा देंदे ठीक सी, लेकिन इंज भी ठीक है, पुत पढ़ लिया सारे इन्हू पुत पढ़ लेंगे, लेकिन पत भी तो कोई पहली नजर से हो सकता है हाँ, कदे ये नहीं पत है हाँ कि तो पुत है। मैं शॉर्टकट मार जाना, बट आई एम अवेयर कि मतलब पाया जा सकता है, वो लिखण लगे छड़ देईदा। हाँ हाँ ठीक है ठीक है, अगे। हाँ जी, कुछ बिल्कुल ठीक है। दिना तो एहो पता नहीं बनया कि नहीं, की लफज है एहो एहो, अलिफ ये हे वाओ, अलिफ सिर्फ ये ऐड होनी सी हे तो पहले। अच्छा एक सेकंड, अलिफ ये सॉरी ओके, अलिफ ये हे वाओ वाओ। कुछ दिना तो एहो, ये गलत हो गया एक्चुअली ना, इट शुड हैव बीन डर। दाल, ठीक। हाँ जी, कुछ दिना तो एहो डर सी। एक्चुअली ये बड़ा मुश्किल सी, मैंने नहीं समझ आया सही है कि नहीं। प्यो प्यो पे ये वाओ पा दो बस, ये जेर जोर मुका दो, बिच ये एक पा दो बस, पे ये वाओ, प्यो बन गया। जसप्रीत आवाज नहीं आ रही ਤੁਹਾਡੀ, ਤੁਹਾਡੀ आवाज ठीक नहीं आ रही। अमरदीप हाँ जी हुण आई। कुछ दिना तो एहो डर सी, पता नहीं मेरे वालों तो प्यो पुत विचाले। हाँ जी, प्यो पुत विचाले कोई जड़ा ना वो हमजा ये दूसरी तरीके नाल तुसीं पाउंदे ना, ओदे वो लभ लैने आ, इत्थे ही है किसे की दे विच ही है, वो सही शक्ल बनदी है। सॉरी भाई किथे हुंदा है वो, यू नाल ते नहीं है, यू आई यू आई करो। हाँ जी वही है, आई सी विच फिर ए जे प्यो पुत विचाले कोई, निक्की जेही गल गल, इतनी अलिफ अलिफ पाओ ना शुरू च, फिर ठीक बन जाएगा। अच्छा अलिफ मिस क्यों हो गया अलिफ, हुन ठीक है। हाँ जी, इतनी तलख तलख हो जांदी के पहला पहला तो ठीक है आई थिंक, बिल्कुल ठीक है।
ਬੋਲਾਂ ਵਿੱਚੋਂ ठीक ਧੂਆਂ ਉੱਠਦਾ। ਧੂਆਂ ਉੱਠਦਾ, ਠੀਕ, ਜ਼ਬਰਦਸਤ। ਫਿਰ ਲੰਬ ਉੱਠਦੇ। ਲੰਬ ਉੱਠਦੇ, ਠੀਕ। ਲੰਬ ਉੱਠਦੇ ਅਤੇ ਅਗਲੇ ਪਲਾਂ ਵਿੱਚ ਦਿਲ ਦਿਮਾਗ ਠੀਕ ਸਭ ਕੁਝ ਸੜਨ ਲੱਗਦਾ। ਜ਼ਬਰਦਸਤ। ਬੰਤਾ ਸਿਉਂ ਤੇ ਉਹੀ, ਚਲੋ ਉਹਨੂੰ ਛੱਡ ਦੋ, ਉਹ ਗੜਬੜ ਹੋ ਗਿਆ। ਠੀਕ ਹੈ, ਹਾਂ। ਲਈ ਨੂੰ ਵੀ ਮੈਂ ਇਹ ਵਾਲਾ ਹੋ ਗਿਆ, ਇਹ ਠੀਕ ਬਣੀ ਜੀ। ਅੱਛਾ ਉੱਥੇ ਕੁਝ ਗੜਬੜ ਹੋ ਗਿਆ, ਓਕੇ ਠੀਕ ਹੈ। ਬੰਤਾ ਸਿਉਂ ਲਈ ਇਸ ਪੀੜ ਨੂੰ ਜਰਨਾ ਠੀਕ ਔਖਾ ਹੁੰਦਾ। ਜ਼ਬਰਦਸਤ। ਆਪਣੇ ਹੀ ਪਿੰਡੇ ਨੂੰ ਸੜਦੇ ਵੇਖਣਾ ਠੀਕ ਹੈ, ਤੇ ਮੂੰਹੋਂ ਸੀ ਵੀ ਨਾ ਕਹਿਣੀ। ਠੀਕ ਹੈ, ਜ਼ਬਰਦਸਤ, ਵਾਹ। ਜਿਹੜਾ ਨਾ ਹੈ ਨਾ ਜੀ, ਅਸੀਂ ਉਰਦੂ ਵਾਲਾ ਲਿਖਨੇ ਆ ਹੇ ਦੇ ਨਾਲ, ਨੂਨ ਹੈ। हाँ बिल्कुल ठीक है। शाहमुखी उर्दू च इकट्ठा इको ही चलता है। नाह नाह इत्थों ही नहीं बनया ना, असल दे विच हे मौजूद है, जिहड़ी तुसीं इस नाह दे नाल हे पाई है वो मौजूद है इस लफज दे विच। नहीं जिवें असीं नहीं लिखने लफज। ठीक है, ठीक है। इस पीड़ विच जी ਬੰਤਾ ਸਿਉਂ, ਚਲੋ ਉਹਨੂੰ ਛੱਡ ਦੋ। ਬਹੁਤ जी ਬਹੁਤ ਠੀਕ ਹੈ, ठीक हैगा। ਪਿੱਛੇ ਚਲਾ ਜਾਂਦਾ। ਜ਼ਬਰਦਸਤ। ਉਹਨੂੰ ਅਲਿਫ ਦੇ ਬਾਅਦ ਵਾਓ ਪਾ ਲਓ, ਐਡ ਕਰ ਦਿਓ। ਠੀਕ। ਉਹਨੂੰ ਓਕੇ ਲੱਗਦਾ। ਅਰੇ ਉਹਦੇ, हाँ ਉਹਦੇ वाला ਜਿਹੜਾ ਲਫ਼ਜ਼ है अलिफ के बाद वाओ पा दो फिर। ठीक ठीक है, ये हो गया ਉਹਦੇ। हाँ ਉਹਦੇ ਦੋ ਵਜੂਦ जी ਸਨ। सन जबरदस्त। ਇੱਕ ਉਹ जी ਜੋ ਬਰੋਲਿਆਂ जी ਨੱਥਾਂ ਬਰੋਲਿਆਂ ਨੂੰ ਹਾਂਜੀ ਨੂੰ ਨੱਥਾਂ ਪਾਉਂਦਾ ਰਿਹਾ। ਇਹ ਫੇਰ ਰਹਿਆ ਹੋਏਗਾ ਤੁਹਾਡੇ ਹਿਸਾਬ ਨਾਲ ਨਾ, ਰਿਹਾ ਸੀ। ਇਹ ਇਸ ਵੇਲੇ ਤੇ ਰਹਾ ਹੈ, ਰਹਾ। ਹੁਣ ਜਾਂ ਇਹਨੂੰ ਅਸੀਂ ਰਿਹਾ ਕਰ ਦਈਏ ਜਾਂ ਇਹਨੂੰ ਰਹਿਆ ਕਰ ਦਈਏ। ਰਿਹਾ ਮਤਲਬ ਜ਼ੇਰ ਨਾਲ? ਨਹੀਂ, ਇਹ ਨਾਲ। ਅੱਛਾ। ਰਿਹਾ ਇਹ ਵੀ ਤੁਸੀਂ ਇਸ ਤਰ੍ਹਾਂ ਰੱਖਣਾ ਚਾਹੁੰਦੇ ਹੋ, ਠੀਕ ਹੈ, ਲੇਕਿਨ ਅਸੀਂ ਰਹਿਆ ਪਾਉਂਦੇ ਹਾਂ, ਜਿਵੇਂ ਅਸੀਂ ਕਰ ਰਹੇ ਸਾਂ ਪਿਛਲੇ ਉਹਦੇ ਵਿੱਚ ਜਸਪ੍ਰੀਤ ਹੋਰਾਂ ਦੇ ਜਦੋਂ ਦੇਖ ਰਹੇ ਸਾਂ। ਤੁਸੀਂ ਰਹਿਆ ਪਾਉਣਾ ਲਿਖਣਾ ਚਾਹੁੰਦੇ ਹੋ? ਹਾਂਜੀ। ਰੇ ਹੈ ये अलिफ है। अच्छा रहया सी। एक एडिशनल लफ्ज पै गया है, वो ते मतलब डिलीट ही हो जाएगा। सी तो पहले एक अलिफ जड़ा है वो रह गया उत्थे एडिशनल फालतू। ये वाला? हाँ हाँ जी।
ठीक हो गया सी ਤੇ ਦੂਜਾ जी ਇਹ ਵੀ ਐਕਸਟਰਾ ਅਲਿਫ ਨਹੀਂ ਕੁਝ ਗੜਬੜ ਹੋਇਆ ਨਾ दूजा ए ਤੁਸੀਂ ਠੀਕ ਹੈ हाँ अच्छा ठीक है हाँ दूजा ए ਜਿਹੜਾ ਜੀਮ ਦੇ ਬਾਅਦ ਇਹ ਪੈਣੀ ਹੈ ਬਾਕੀ ਠੀਕ ਹੈ ਜੀਮ ਦੇ ਬਾਅਦ ਇਹ ਪੈਣੀ ਹੈ ਬਾਕੀ ਠੀਕ ਹੈ ਇੱਥੇ ਇਹ ਪਾ ਦਿਓ ਹਾਂ ਠੀਕ ਹੋ ਗਈ ਜਿਹੜਾ ਬਰੋਲੇ ਦੇ ਅੱਖਾਂ ਠੀਕ ਹੈ ਉਹ ਦੋਵੇਂ ਜਿਹੜੇ ਕੇ ਔਰ ਕਾਫ ਔਰ ਖੇ ਦੇ ਜਿਹੜੇ ਨਾ ਡੰਡੇ ਆਪਸ ਦੇ ਵਿੱਚ ਮਿਲ ਗਏ ਨੇ ਹਾਂਜੀ ਠੀਕ ਹੈ ਹਾਂ ਕੱਖਾਂ ਵਾਂਗ ਰੁਲਦਾ ਫਿਰਦਾ ਸੀ आई थिंक थोड़ा और भी है ठीक है हाँ जी कदे ਉਹ ਸੋਚਦਾ ਇਹ ਉਹਦੀ ਵਾਓ ਪਾ ਦਿਓ ਹਾਂ ਇੱਥੇ ਵਾਓ ਚਾਹੀਦਾ ਉਹਦੀ ਕੱਲੇ ਦੀ ਹੋਣੀ ਨਹੀਂ ਸੀ ठीक है एक सेकंड नहीं ਦੀ ਬਜਾਏ ਨਹੀਂ ਹੈ ਲਫ਼ਜ਼ ਨਹੀਂ ਆਖਰ ਤੇ ਨੇਜ਼ਲ ਸਾਊਂਡ ਹੈ ਨਾ ਹਾਂ ਇਹ ਨਹੀਂ ਜਿਹੜਾ ਹੈ ਉਰਦੂ ਚ ਵੀ ਇਸ ਤਰ੍ਹਾਂ ਪੈਂਦਾ ਹੈ ਸ਼ਾਹਮੁਖੀ ਚ ਵੀ ਅਸੀਂ ਐਨਸੀ ਪਾਵਾਂਗੇ ਨਹੀਂ ਇਹ ਠੀਕ ਹੈ ਹਾਂ ਇਹ ਬੜਾ ਯੂਨੀਕ ਹੈ ਨਾ ਇੱਕਦਮ ਪੜ੍ਹ ਕੇ ਪਤਾ ਲੱਗ ਜਾਂਦਾ ਕਿ ਨਹੀਂ ਹੈ ਹਾਂਜੀ ਉਹ ਨਹੀਂ ਸੀ ਠੀਕ ਸਮੇਂ ਦੀ ਹਵਾ ही ऐसी मैंने पता सही है कि नहीं है ठीक है बिल्कुल ठीक है अच्छा ऐसी सी हर हाँ क्यों नहीं मेरे तो लिखा गया क्यों हाँ जी पे ये वाओ ये वाओ पा दो क्यों बन गया और ਪਿਓ ਨੂੰ ਅੱਛਾ ਓਕੇ ਪਿਓ ਨੂੰ ਲੱਗਦਾ ਕਿ ਉਹਦਾ ਲੱਗਦਾ ਸੀ नहीं लगता ये गड़बड़ हो गया कुछ ना इसमें सी लगता सी में लिखा ही नहीं सी है ही नहीं है गुरमुखी ਦੇ ਵਿੱਚ सी नहीं है अच्छा ओके ओके नहीं ठीक लिखिया ਤੁਸੀਂ हाँ नहीं मैं समझा उसे सी है हाँ लगदा के ओदा पुत ये मैं फिर वही मिस्टेक की थी ऐसे शैन की जगह वाव पै जाएगा हां चलो इन वाचो कर लेना मैं इतने गड़बड़ है ना हाँ गवाच गया है पर पुत्ता सब दे कोल ही सन फिर कुछ ओ सेम गवाच भी गया सी ठीक है के नजर ठीक करनी है नजर ठीक करनी है अच्छा। जोएन ना लिखी जाएगी नून जोए रे जोए मैनू नहीं याद जोए मेरा ख्याल ये बीच है शायद नहीं नुक्ते वाली है हाँ है हाँ रे बाद हो नजर हाँ नजर दा हाँ कोई अच्छा कोई नु उत्ते जड़ी तुसी कोई बनाई सी ना उस तरह हाँ है हाँ। कोई परम सी कि नजर दा कोई भरम सी ठीक हाँ। परम हुंदा हाँ जी लोग ओनू जी कारस क्यों ਦਿੰਦੇ
दाल दे बाद ते नून तो पहले ये पा दियो। हाँ ए वे देंदे। अच्छा देंदे, वरना वो दंदे दंदे बन जाता है। ये देंदे है क्योंकि गुरमुखी च देंदे लिखते हैं। हाँ जी वो देन है ना जी, लफज देन है, देंदे तो देन देन ये नाल ही लिखा जाएगा तो देन तो देंदे ही बनाने लफज। ਇਹ ਕੁਝ ਨਾ ਬੜੀਆਂ ਬਰੀਕੀਆਂ ਨੇ, ਦੈਟ ਇਜ਼ ਵਾਈ ਕਿ ਜਿਹੜੀ ਟ੍ਰਾਂਸਲਿਟਰੇਸ਼ਨ ਵੀ ਨਾ ਮਤਲਬ ਇਧਰ ਇਧਰ ਜਦੋਂ ਕਰਦੇ ਆ ਤਾਂ ਬੜੀ ਮੁਸ਼ਕਿਲ ਹੈ। ਸਮਝ ਨਹੀਂ ਆਈ? ਨਹੀਂ ਮੈਂ ਕਿਹਾ ਜਦੋਂ ਗੁਰਮੁਖੀ ਟੂ ਸ਼ਾਹਮੁਖੀ ਹੈ, ਸ਼ਾਹਮੁਖੀ ਟੂ ਗੁਰਮੁਖੀ ਕੋਈ ਕਲਾਸੀਕਲ ਟੈਕਸਟ ਜਾਂ ਕੁਝ ਵੀ ਜਦੋਂ ਉਹ ਹੁੰਦਾ ਹੈ ਤੇ ਬੜੇ ਸਾਰੇ ਛੋਟੇ ਛੋਟੇ ਇਦਾਂ ਦੇ ਚੇਂਜ ਨਾ ਉਹਦੇ ਚ ਆ ਜਾਂਦੇ ਆ ਕੁਝ ਨਾ ਕੁਝ ਆਉਂਦੇ ਨੇ ਜੀ, ਨਿੱਕੇ ਨਿੱਕੇ ਬਿਲਕੁਲ ਆਉਂਦੇ ਨੇ, ਲੇਕਿਨ ਉਹ ਐਸੇ ਨੇ ਕਿ ਬਹੁਤ ਹੀ ਮਾਮੂਲੀ ਨੇ। ਹਾਂਜੀ ਜੀ ਲਾਸਟ ਹੈ ਓਕੇ सबर। सबर स्वाद ना लिखो। अच्छा ठीक। सबर कर बनता स्या स्या ये आई थिंक ये कुछ डिफरेंट ही लिखा थी ना आपा। ठीक है। उत्तों हवा जी ਤਾਂ ਦੇਖ। ਉੱਤੋਂ ਹਵਾ ਤਾਂ ਦੇਖ। ਕਿਹੜੇ ਕਿਹੜੇ ਜਿਹੜਾ ਨਾ ਕਾਫ ਦੇ ਬਾਅਦ ਇਹ ਪਾਓ, ਇੱਕ ਕਹੜੇ ਬਣ ਗਿਆ। ਹਾਂ ਹੁਣ ਕਿਹੜੇ ਬਣਿਆ, ਕਿਸੇ ਦੀ ਕਿਹੜੇ, ਕਿਸੇ ਨੂੰ ਕਿਹ। ਠੀਕ ਹੈ। ਕਿਹੜੇ ਧਰਮ ईमान ਤੇ ਮੈਂ ਤੁੱਕਾ ਮਾਰਿਆ। ईमान अलिफ ना लिखो। हाँ नहीं हो मैं कुछ ਤੁਸੀਂ ਬਹੁਤ ਹੀ ਉਹਨੂੰ ਖਾਲਸ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਨਾ। ਮੀਮ ਅਲਿਫ ਨੂਨ। ਹਾਂ ਕਿਹੜੇ ਧਰਮ ਈਮਾਨ ਦੀ ਗੱਲ ਕਰਦੇ ਤੂੰ? ਦੀ ਗੱਲ ਕਰਦਾ ਤੂੰ। ਇਹ ਹੁਣ ਦੇਖੋ ਇਹ ਥੋੜਾ ਜਿਹਾ ਨਾ ਇੱਕ ਦੈਂ ਜਿਹੜਾ ਲਫ਼ਜ਼ ਹੈ ਨਾ, ਇਹਨੂੰ ਜ਼ਰਾ ਮਜ਼ੀਦ ਦੇਖੀਏ। ਇੱਥੇ ਕਿੱਥੇ ਗੱਲ ਕਰਦਾ ਹਾਂ ਕਰਦਾ ਅਸਲ ਦੇ ਵਿੱਚ ਦੋ ਲਫ਼ਜ਼ ਨੇ, ਕਰਦਾ ਏ। ਉਹਨੂੰ ਇਕੱਠਾ ਕੀਤਾ ਹੋਇਆ। ਹਾਂਜੀ ਉਹਨੂੰ ਬੋਲੀ ਦੇ ਵਿੱਚ ਇਕੱਠਾ ਕੀਤਾ ਹੋਇਆ ਹੈ, ਔਰ ਕਿਉਂਕਿ ਬੋਲਿਆ ਜਾਂਦਾ ਹੈ ਤੇ ਅਸੀਂ ਉਹਨੂੰ ਉਂਝ ਹੀ ਲਿਖਣਾ ਚਾਹੁੰਦੇ ਹਾਂ ਜਿਵੇਂ ਇੱਥੇ ਬੋਲਿਆ ਗਿਆ ਹੈ। ਇੱਥੇ ਬੋਲਿਆ ਗਿਆ ਕਰਦਾ, ਉਹਨੂੰ ਕਰਦਾ ਅਗਰ ਅਸੀਂ ਲਿਖਣਾ ਚਾਹੀਏ ਤੇ ਫਿਰ ਸਾਨੂੰ ਬਹੁਤ ਜ਼ਿਆਦਾ ਤੇ ਸਾਡੇ ਕੋਲ ਰਿਸੋਰਸ ਨਹੀਂ ਹੈ, ਕੋਈ ਟੈਕਨੀਕ ਸਿਰਫ ਇਹ ਕਰ ਸਕਦੇ ਹਾਂ ਕਿ ਅਸੀਂ ਦਾਲ ਦੇ ਉੱਤੇ ਜ਼ਬਰ ਪਾ ਦਈਏ। ਕਰਦੀ ਨਾ ਪੜਿਆ ਜਾਵੇ ਇਹਨੂੰ, ਕਰਦੇ ਕਰਦਾ। ਠੀਕ ਹੈ, ਕਰਦਾ। ਠੀਕ ਹੈ। ਹੋਰ ਕੋਈ ਤਰੀਕਾ ਨਹੀਂ ਹੈ ਸਾਡੇ ਕੋਲ ਅਸੀਂ ਕਰਦੇ ਲਿਖਣ ਦਾ, ਇਸ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ। ਕਰਦੇ ਤੂੰ ਇਸ ਨਵੀਂ ਪੀੜੀ ਆਈ ਥਿੰਕ ਆਈ ਐਮ ਨਾਟ ਸ਼ੋਰ ਇਹ ਨਹੀਂ ਪੈਣੀ। ਹਾਂਜੀ ਇੱਕ ਤੇ ਢੇ ਪੈ ਗਈ ਇੱਥੇ, यानी रे दे बाद दो चश्मी है तो फिर अगे ये निक्की ये रल जाएगी। मैं दोबारा लिखता हूँ। हाँ ये दे बाद ये अगे रे पाओ, हुन दो चश्मी है पाओ, हुन निक्की ये पाओ। ए पीढ़ी लिखा गया। जरा देखो इस लफ्ज ਨੂੰ देखो। समझ आ गई? ਪੀੜੀ ਜਿਵੇਂ ਉਹਨਾਂ ਨੇ ਅੜੜਾ ਪੈਰੀ ਹਾਹਾ ਪਾਇਆ ਹੈ ਨਾ, ਅੜੇ ਬਣਾਉਣ ਲਈ ਤੇ ਸਾਡੇ ਕੋਲ ਅੜੇ ਜਿਹੜੀ ਹੈ ਓੜੇ ਤੇ ਦੋ ਚਸ਼ਮੀ ਹੈ ਨੂੰ ਮਿਲਾਨੇ ਆ ਤੇ ਓੜੇ ਬਣ ਜਾਂਦੀ ਹੈ। ਠੀਕ ਹੈ, ਤੇ ਈ ਲਈ ਆ ਗਈ। ਹਾਂ ਉਹ ਫਿਰ ਪੀੜੀ ਬਣ ਜਾਏਗਾ। ਇਸ ਨਵੀਂ ਪੀੜੀ ਵਿੱਚ
ਨਵੀਂ ਪੀੜ੍ਹੀ ਵਿੱਚ ਇਹਨਾਂ ਹੁਣ ਇਹਨਾਂ ਤੁਸੀਂ ਬਿਲਕੁਲ ਠੀਕ ਪਾਇਆ ਜਿਵੇਂ ਅਸੀਂ ਪਾਉਂਦੇ ਹਾਂ। ਫਾਲਤੂ ਚੀਜ਼ਾਂ ਇਹ ਵਾਲਾ ਲਈ ਬਸ ਇਹਨੂੰ ਵੀ ਠੀਕ ਕਰ ਲੈਣਾ ਸੀ ਜਿਵੇਂ ਤੁਸੀਂ ਉੱਤੇ ਠੀਕ ਕੀਤਾ ਸੀ। ਹਾਂਜੀ ਲਈ हाँ है कोई ठीक बिल्कुल सही। हाँ एग्जैक्ट बहुत परफेक्ट। रब रब कर ठीक। बंदा हो गया गया नहीं लिखा मैं एक सेकंड सॉरी नहीं बंदा ता हो एक क्वेश्चन मार्क तू तुसी करो ना जी डिलीट ते इत्थे वो लफ्ज पा देने असी बंदा ता हो गया गया हुण गया ए दी बजाय उन्होंने गया लिख दिता है ते इनू असी लिखने आ गाफ गाफ ये वड्डी यही असी लिख सकते हैं। होर की तरीका है अगे ये वड्डी पाओ गए नहीं ये बनता नहीं गया 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 ये दे उत्ते जबर पा दिए फिर और नाल हमजा याद पै दिए। हाँ ये दे उत्ते जबर पा के ते हमजा ये बना दिए जिमें गए तुसी उत्ते लिख पाया ना। वापस थोड़ा डिलीट करो ये गाफ ये हमजा ये अच्छा इस तरह वडी ये पाओ। हाँ बंदा तो हो गया हो गया हो गया इस तरह ही हो सकता। ठीक है अन्ना पैसे तो बिना अन्ना लिखना नहीं अन्ना अन्ना नहीं लिखा अलिफ नून तो चश्मी है अलिफ एवे अन्ना नहे नहे दे नाल असी लिखिया उन्होंने भी नन्ना पैरी हखा पाया ना उन्होंने भी पूरी है नहीं हखा नहीं ना हखा नाल नहीं लिखिया पूरा नहीं पाया। हाँ हाँ पूरा नहीं ना पाया ते असी भी है पूरी नहीं पाते अद्धी जड़ी है वे ये दो चश्मी है वे ठीक है ये नून नाल असी पाइए तो नहे बन गया अन्हा बंदा तो हो गया अन्हा पैसे तो बिना बिना ओनो जी बिना बिना जो लफज है ना जी बिना ओदे आखिर ते नून गुन्ना पाओ क्योंकि उत्थे भी जड़ा है कन्ना बिंदी पई हुई है होन लफज है पैसे तो बिना ओनो कुछ कुछ जी दीदा नहीं दिखदा नहीं दीदा नहीं ठीक है एहो एहो जहे ठीक नेर 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 जड़ा ना ओ नून दो ये पहला नहीं चाहिए नून दो चश्मी है ये तेरे नेर ठीक है उन्हें स्पेलिंग गुरमुखी होर कीते हुए ने उन्हें कीते ने
अगर ਉਹਦੇ अगर स्पेलिंग ਅਸੀਂ शाहमुखी च लिखिए तो फिर वो बन गए नून ये रे दो चश्मी है। ये ਅਸੀਂ नहीं पाते, ਅਸੀਂ नेर इस तरह लिखने हाँ ये नेहर नेहर करके कोई लफज है जड़ा पढ़िया नहीं जा सकेगा, नेहर इन्हू कोई नहीं पढ़ेगा। या हनेर लिखो या नेर लिखो, या ये दो ही तरीके ने। हनेर हनेर साडे आम लिखिया जाता है पूरी हे पा के नून ये रे हनेर, हनेरा ਉਹਦੇ ਤੋਂ ਹੀ ਬਣਿਆ है। नेर इन्होंने वो पाया है मतलब है कि समझ लो लहजा, एक लहजे दे विच इस तरह बोलिया जाता है। हाँ जी ते ये ठीक है, जिहड़ा शाहमुखी च पाया ये ठीक है। इहो जिहा नेर विच नेर च कित्थों अगेन भालदा है, भालदा है ठीक है। तू तू सरवण 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 पुत सॉरी हुण तां जी लाद लाद असल औलाद नूं उन्हें लाद बनाया, औलाद नूं हाँ जी लाद दिता। हाँ लाद दा इन्ना हाँ को सुख ई ठीक हो गया। बंदा नहीं मन सुख ई मन। हाँ पई भी ठीक करो, जिवें कई और लई तुसीं ते ठीक कीते ना लफज। ये तो बहुत ही खराब दी शक्ल बन गई है, लेकिन है ठीक है जी, बस ठीक है। नहीं अच्छा होता ही होता है। ओके जी थोड़ा गड़बड़ हो गया, गड़बड़ हो गया। कई बंदा औतर नखत्तर नी मर्दा बस बाकी अपना पढ़िया अपना बस बाकी बाकी दा जड़ा दो नुक्तियां वाली काफ ना लिखो। अच्छा की हो रहा है, कुछ गड़बड़ हो रही है। चलो बाकी मैं ठीक कर लांगा। हाँ सॉरी अपना पढ़िया वाच। हाँ एढ़े विच दो चश्मी है पानी एढ़े दे नाल पढ़िया, जिमें उन्होंने रड़ा पैरी हा है बिल्कुल ठीक। बाकी भी ठीक कर लो, ये हाकी ना मिलती जुलती लग रही है इसमें। हाँ मैं क्या हाकी लफ्ज ना मिलता जुलता लग रहा है। बाकी बाकी हाँ ये दो नुक्तियां वाली काफ पा दो। अलिफ काफ दो नुक्तियां क्यू च अच्छा लिखी है। हाँ एव बंदा उतरा नखतरा नहीं मरदा। हाँ जी बस बाकी अपना पढ़िया वाच। आई थिंक दैट्स ऑल। हाँ नहीं वैसे नहीं ठीक है, बहुत 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 बेहतर है, बहुत ठीक है। बहुत घट करैक्शन की जरूरत है, और वो कुछ जड़ियां ने वो रिपीट हो रही ने। हाँ जी कुछ वर्ड है नहीं जेडे काफी रिपीट होए, एक जगह गलत लिखिया ते बाकी जगह भी गलत लिखिया। वो एक नू फड़ लो ते फिर वो बाकी सारे ठीक हो जाएंगे ओदे नाल ही। हाँ जी हाँ जी असल दे विच जेडी टोटल नंबर्स ने वो कोई इन्ने ज्यादा नहीं है, घट ने। सिद्दीकी साहब एक मैनू तुसी वो दसोगे गई और पई, ਉਹ ਮੈਨੂੰ ਭੁੱਲ ਗਿਆ। ਆਪਾਂ ਇੱਕ ਲੈਸਨ ਚ ਕੀਤਾ ਸੀ ਰਾਈਟ। ਹਾਂ ਇਸ ਆਪਾਂ ਹੁਣੇ ਪੜ ਰਹੇ ਸੀ ਨਾ, ਉਹਦੇ ਵਿੱਚ ਸੀ ਉਹ ਦੋਨੋਂ, ਔਰ ਉਹ ਮੈਨੂੰ ਯਾਦ ਹੀ ਨਹੀਂ ਆ ਰਿਹਾ ਸੀ ਕਿ ਕਿੱਦਾਂ ਲਿਖਣਾ ਸੀ ਦੋਨਾਂ ਦਾ।
ਤੁਸੀਂ ਦੱਸ ਦਿਓ ਅਮਰਦੀਪ। ਦੱਸੋ ਜੀ। ਹਾਂ ਇਹ ਗਈ ਹੈ, ਤੇ ਹੀ ਬੈਠੇ ਹੋ। ਇਹ ਗਈ ਹੈ। ਗਈ, ਇਹ ਕਿੱਦਾਂ, ਇਹਨੂੰ ਬਣਾਇਆ ਕਿੱਦਾਂ? ਇਹਦੇ ਕੀ ਦੱਸੋ ਜੀ, ਉਹ ਸਪੈਲਿੰਗ ਵੀ ਦੱਸੋ। ਤੁਸੀਂ ਅਗਰ ਕੀਬੋਰਡ ਤੇ ਕਰ ਰਹੇ ਤੇ ਮਤਲਬ ਉਹ ਵਾਲਾ ਫੋਨੈਟਿਕਸ ਯੂਜ਼ ਕਰਨਾ ਪੈਣਾ, ਬਟ ਅਗਰ ਤੁਸੀਂ ਗੂਗਲ ਕੀਬੋਰਡ ਵਗੈਰਾ ਯੂਜ਼ ਕਰ ਰਹੇ ਤਾਂ ਉਹਨੂੰ ਆਪਣੇ ਆਪ ਲਿਖਣਾ ਚਾਹੀਦਾ ਹੈ। ਨਹੀਂ, ਪਰ ਆਪਾਂ ਯੂਜ਼ ਕੀ ਕਰ ਰਹੇ ਹਾਂ? ਮੈਂ ਤਾਂ ਹੁਣ ਪੈਨਸਲ ਨਾਲ ਹੀ ਲਿਖ ਰਹੀ ਹਾਂ। ਗਾਫ ਲਿਖਿਆ ਫਿਰ? ਹਾਂਜੀ ਮੈਂ ਹਾਂ ਗਾਫ, ਹਮਜ਼ਾ, 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 ਠੀਕ ਹੈ, ਨਿੱਕੀ ਛੋਟੀ ਹੈ। ਅੱਛਾ, ਸੋ ਹਮਜ਼ਾ, ਸੋ ਉਹਦੇ ਨਾਲ ਉਹ ਗੀ ਦੀ ਬਜਾਏ ਗਈ ਬਣ ਜਾਂਦਾ। ਹਾਂ ਐਗਜ਼ੈਕਟਲੀ। ਠੀਕ ਹੈ। ਔਰ ਜਿਹੜਾ ਕੋਈ ਲਿਖਣਾ ਹੋਏ ਉਹਦੇ ਵਿੱਚ ਕਾਫ, ਕੋ ਮਤਲਬ ਫਿਰ ਉਹ ਚ ਵਾਓ ਆਏਗਾ। ਕੋ, ਹਾਂ ਕੋ ਤੇ ਵਾਓ ਤੇ ਆਏਗਾ। ਹਾਂਜੀ, ਉਸ ਤੋਂ ਬਾਅਦ ਫਿਰ ਵੱਡੀ ਹੈ, I mean ਛੋਟੀ ਹੈ ਕਿ ਨਹੀਂ? ਹਮਜ਼ਾ ਛੋਟੀ ਹੈ, ਹਮਜ਼ਾ ਹੈ। ਅੱਛਾ, ਫਿਰ ਹਮਜ਼ਾ ਫਿਰ ਆਏਗਾ ਕਿਉਂਕਿ ਕੋ ਈ। ਠੀਕ ਹੈ, ਸੋ ਦੋਨਾਂ ਵਿੱਚ ਈ ਤੋਂ ਪਹਿਲਾਂ ਛੋਟੀ ਏ ਤੋਂ ਪਹਿਲਾਂ ਹਮਜ਼ਾ ਹੈ। ਐਗਜ਼ੈਕਟਲੀ। ਹਾਂਜੀ, ਇਹੀ ਮੈਨੂੰ, ਕਿਉਂਕਿ ਦੇਖਣ ਚ ਡਿਫਰੈਂਟ ਲੱਗਦੇ ਆ ਨਾ, ਕੋਈ ਔਰ ਗਈ। ਠੀਕ ਹੈ। ਔਰ ਉਹ ਹਾਂਜੀ, ਜੇ ਆਪਾਂ ਗੂਗਲ ਵਗੈਰਾ ਜੋ ਵੀ ਯੂਜ਼ ਕਰੀਏ ਉਹਦੇ ਚ ਉਹ ਬਣਾ ਤਾਂ ਦਿੰਦਾ ਪਰ ਉਹ ਸਮਝ ਨਹੀਂ ਆਉਂਦੀ, ਰਾਈਟ? ਅੱਛਾ ਹਾਂ। ਨਹੀਂ, ਐਕਚੁਅਲੀ ਉਹਦੇ ਚ ਪ੍ਰੋਬਲਮ ਇੱਕ ਹੈ ਨਾ, ਜਿਹੜੀ ਗੂਗਲ ਦਾ ਜਿਹੜਾ ਕੀਬੋਰਡ ਹੈ ਨਾ, ਔਰ ਗੂਗਲ ਦੀ ਜੋ ਵੀ ਟਾਈਪਿੰਗ ਟ੍ਰਾਂਸਲਿਟਰੇਸ਼ਨ ਹੈ ਜਿਹੜੀ, ਉਹਦੇ ਚ ਨਾ ਨਾਸਤਾਲਿਕ ਨਹੀਂ ਹੈ ਫੌਂਟ, ਉਹ ਫੌਂਟ ਡਿਫਰੈਂਟ ਹੈ। ਉਹ ਨਸ਼ਕ ਹੁੰਦਾ, ਕੀ ਹੁੰਦਾ ਨਸਕ? ਹਾਂਜੀ, ਨਸਕ। ਤੇ ਨਸਕ, ਹਾਂ। ਤੇ ਉਹਦੇ ਜਿਹੜੇ ਉਹ ਨੇ ਮਤਲਬ ਲੈਟਰਸ ਦੀ ਸ਼ੇਪ ਹੈ ਨਾ, ਉਹ ਡਿਫਰੈਂਟ ਹੈ। ਸੋ ਦੈਟਸ ਵੈਰੀ ਕਨਫਿਊਜ਼ਿੰਗ। ਮਤਲਬ ਇਹਦੇ ਚ ਤਾਂ ਆਪਾਂ ਨੂੰ ਇਹਨਾਂ ਨੂੰ ਤਾਂ ਆਦਤ ਪਈ ਹੋਈ ਹੈ, ਪ੍ਰਿੰਟ ਚ ਵੀ ਇਹੀ ਲੈਟਰ ਅਲਫਾਬੈਟ ਦੇਖੇ ਆ, ਇੱਥੇ ਵੀ ਇਹੀ ਆ ਰਹੇ ਆ, ਬਟ ਉਹਦੇ ਚ ਅਗਰ ਤੁਸੀਂ ਗੂਗਲ ਨਾਲ ਟਾਈਪ ਕਰਦੇ ਹੋ ਜਿੱਦਾਂ ਦੋ ਚਸ਼ਮੀ ਇਹ ਹੈ, ਆਪਾਂ ਜਦੋਂ ਇੱਥੇ ਦੋ ਚਸ਼ਮੀ ਇਹ ਲਿਖਦੇ ਆ ਤਾਂ ਇਸ ਤਰ੍ਹਾਂ ਹੁੰਦੀ ਹੈ, ਬਟ ਉਹਦੇ ਚ ਕੀ ਹੁੰਦੀ ਹੈ ਸਟ੍ਰੇਟ ਲਾਈਨ, ਤੇ ਉਹਦੇ ਉੱਪਰ ਤੇ ਸਟ੍ਰੇਟ ਲਾਈਨ ਦੇ ਥੱਲੇ, ਤੇ ਉਹ ਬਿਲਕੁਲ ਹੀ ਡਿਫਰੈਂਟ ਹੋ ਜਾਂਦੀ ਹੈ ਸ਼ੇਪ। ਅੱਛਾ, ਤਾਂ ਹੀ ਕਈ ਲੈਟਰਸ ਡਿਫਰੈਂਟ ਲੱਗ ਰਹੇ ਸੀ। ਠੀਕ ਹੈ। ਉਹ ਨਸਕ ਜਿਹੜਾ ਹੈ ਉਹ ਅਰਬੀ ਹੈ, ਤੇ ਜਿਹੜਾ ਨਸਤਾਲੀਕ ਹੈ ਇਹ ਪਰਸ਼ੀਅਨ ਹੈ। ਠੀਕ ਹੈ। ਬਟ ਆਈ ਐਮ ਨਾਟ ਸ਼ੋਰ, ਵੇਖਣ ਮਤਲਬ ਦੇ ਵਿੱਚ ਗੂਗਲ ਨੇ ਵੀ ਇਹ ਜੀ ਬੇਵਕੂਫੀ ਕੀਤੀ ਹੈ ਗੂਗਲ ਨੇ। ਮਤਲਬ ਉਰਦੂ ਮੋਸਟਲੀ ਨਸਤਾਲਿਕ ਚ ਲਿਖੀ ਜਾਂਦੀ ਹੈ, ਪਤਾ ਨਹੀਂ ਉਹਨੂੰ ਫੜ ਕੇ ਕਿਉਂ ਬਣਾਇਆ। ਜਾਂ ਤੇ ਇਦਾਂ ਦਾ ਕੁਝ ਹੋ ਸਕਦਾ ਕਿ ਉਹ ਆਲਰੇਡੀ ਉਹਨਾਂ ਨੇ ਡਿਵੈਲਪ ਕੀਤਾ ਹੋਇਆ ਸੀ ਅਰਬਿਕ ਵਾਸਤੇ, ਤੇ ਉਸੇ ਨੂੰ ਇੱਥੇ ਯੂਜ਼ ਕਰ ਲਿਆ। ਇਹ ਨਸਖ ਦੇ ਮੁਕਾਬਲੇ ਦੇ ਵਿੱਚ ਇਹ ਜ਼ਿਆਦਾ ਖੂਬਸੂਰਤ ਹੈ, ਇਹਦੀਆਂ ਗੁਲਾਈਆਂ ਔਰ ਇਹਦੇ ਓਵਰਆਲ ਹਾਂਜੀ ਬਿਲਕੁਲ ਵੇਖਣ ਵਿੱਚ ਖੂਬਸੂਰਤ ਹੈ ਜ਼ਿਆਦਾ। ਉਹ ਬੜਾ ਐਸਾ ਇਰਾਨੀਆਂ ਨੇ ਤੇ ਐਸੀ ਕਮਾਲ ਹੈ ਕੈਲੀਗ੍ਰਾਫੀ ਦੇ ਵਿੱਚ ਕੀਤਾ ਹੋਇਆ, ਔਰ ਲਿਖਣ ਦਾ ਇੰਨੇ ਫੌਂਟ ਨੇ ਇਸ ਨਸਤਾਲੀਕ ਦੇ ਅੰਦਰ ਹੀ, ਬਹੁਤ ਅੰਤ ਕੀਤਾ ਹੈ ਉਹਨਾਂ ਨੇ ਇਰਾਨੀਆਂ ਨੇ। ਬਿਲਕੁਲ। ਅਰਬੀ ਚ ਵੀ ਬਹੁਤ ਵਧੀਆ ਅਮਰਦੀਪ, ਤੁਸੀਂ ਬਹੁਤ ਸੋਹਣਾ ਲਿਖਿਆ। ਮੇਰੀ ਵੀ ਅੱਛੀ ਰਿਵੀਜ਼ਨ ਹੋ ਗਈ ਤੁਹਾਡੇ ਨਾਲ ਪੜ੍ਹਦੇ ਪੜ੍ਹਦੇ। ਮੈਂ ਬੜੇ ਮਤਲਬ ਪ੍ਰੈਸ਼ਰ ਚ ਲਿਖਿਆ ਹੈ, ਟਾਈਮ ਹੈ ਨਹੀਂ ਸੀ ਮੇਰੇ ਕੋਲ। ਨਹੀਂ, ਬਹੁਤ ਵਧੀਆ ਕੀਤਾ ਤੁਸੀਂ। ਸੋ ਮੈਨੂੰ ਵੀ ਇਨਸਪੀਰੇਸ਼ਨ ਮਿਲ ਰਹੀ ਹੈ ਕਿ ਪੜ੍ਹਾਂ, ਲਿਖਾਂ। ਥੋੜਾ ਰੋਜ਼ ਕਰੀਏ। ਅਗਲੇ ਹਫਤੇ ਵਾਸਤੇ ਕੀ ਕਰੀਏ ਤੁਸੀਂ ਦੱਸੋ? ਇੱਕ ਤੇ ਇਹੀ ਤਰੀਕਾ ਹੈ ਕਿ ਲਿਖਣ ਪੜ੍ਹਨ ਬੋਲਣ, ਇਹ ਕਰੀਏ ਅਸੀਂ, ਕਿਉਂਕਿ ਇੱਕ ਤੇ ਵੇ ਕਿ ਸਾਡੀ ਲਾਸਟ ਕਲਾਸ ਹੈ ਪਤਾ ਨਹੀਂ, ਅਗਲੀ ਆਖਰੀ ਕਲਾਸ ਨੈਕਸਟ ਆਈ ਥਿੰਕ ਹਾਂਜੀ 11ਵੀਂ ਹੋ ਗਈ ਅੱਜ। ਹਾਂ, ਤੇ ਇਹ ਜਿਹੜਾ ਨਾ ਜੀ ਮੈਨੂੰ ਬੜਾ ਅੱਛਾ ਲੱਗਾ ਜਿਹੜਾ ਗੁਰਮੁਖੀ ਤੋਂ ਕੀਤਾ। ਇੱਕ ਤੇ ਹੈ ਕਿ ਉਹ ਉਲੱਥਾ ਜਿਹੜਾ ਲਫ਼ਜ਼ ਕਰਨੇ ਨੇ ਉਹਦੇ ਚ ਜ਼ਰਾ ਥੋੜਾ ਜਿਵੇਂ ਫਰਕ ਆ ਰਿਹਾ, ਜਿੰਨਾ ਉਹਨਾਂ ਇਸ ਤਰ੍ਹਾਂ ਦੇ, ਉਹਦੀ ਵੀ ਸਾਨੂੰ ਸਮਝ ਲੱਗੇ ਕਿ ਅੱਛਾ ਗੁਰਮੁਖੀ ਚ ਇੱਕ ਥੋੜਾ ਜਿਹਾ ਵੱਖਰਾ ਤਰੀਕਾ ਵੀ ਹੈ ਔਰ ਇਸ ਤਰ੍ਹਾਂ ਵੱਖਰਾ ਤਰੀਕਾ ਵੀ ਹੈ ਕੁਛ ਲਫ਼ਜ਼ਾਂ ਦਾ, ਸਾਰਿਆਂ ਦਾ ਨਹੀਂ ਹੋ ਸਕਦਾ, ਉਹ ਦੋ ਚਾਰ ਹੀ ਹੋ। ਤੇ ਇੱਕ ਤੇ ਅਸੀਂ ਕੋਈ ਇੱਕ ਅੱਧਾ ਪੇਜ ਉਲੱਥਾ ਕਰ ਲਈਏ, ਲੇਕਿਨ ਇੱਕ ਓਰੀਜਨਲ ਜ਼ਰੂਰ ਲਿਖੀਏ। ਇੱਕ ਅੱਧਾ ਪੇਜ ਅਸੀਂ ਓਰੀਜਨਲ ਜ਼ਰੂਰ ਲਿਖੀਏ, ਆਪਣੀ ਇਮੇਜਿਨੇਸ਼ਨ ਤੋਂ, ਕਿਸੇ ਚੀਜ਼ ਦੇ ਬਾਰੇ। ਠੀਕ ਹੈ। ਭਾਵੇਂ ਆਪਣੇ ਪੈਟ ਦੇ ਬਾਰੇ ਲਿਖ ਲਓ, ਆਪਣੇ ਬੱਚੇ ਦੇ ਬਾਰੇ ਲਿਖ ਲਓ, ਆਪਣੀ ਕਿਸੇ ਚੀਜ਼ ਦੇ ਬਾਰੇ, ਸ਼ਹਿਰ ਬਾਰੇ, ਲੋਕਾਂ ਬਾਰੇ, ਕਿਸੇ ਬਾਰੇ, ਕੋਈ ਵਾਕਿਆ ਬਚਪਨ ਦਾ ਲਿਖ ਦਿਓ, ਕੁਛ ਲਿਖ ਦਿਓ, ਕਿਸੇ ਕਰੈਕਟਰ ਦੇ ਬਾਰੇ ਕੁਛ ਵੀ, ਤੇ ਉਹਨੂੰ ਅਸੀਂ ਪੜ੍ਹੀਏ ਵੀ ਔਰ ਦੇਖੀਏ ਵੀ ਕਿ ਕਿਸ ਤਰ੍ਹਾਂ ਉਸ
ਪੜਨ ਦੇ ਵਿੱਚ ਤੇ ਕਾਫੀ ਠੀਕ ਹੋ ਗਿਆ ਹੈ, ਰਵਾਨੀ ਆ ਗਈ ਹੈ। ਜਸਪ੍ਰੀਤ ਤੁਸੀਂ ਵੀ ਕਾਫੀ ਠੀਕ ਪੜ੍ਹਦੇ ਹੋ ਔਰ ਬਾਕੀ ਦੋਸਤ ਵੀ ठीक है। आई थिंक इन शॉर्ट टाइम विच तो अच्छा है। और कोई इस तो इलावा अगली क्लास वास्ते मैनू तो ही टेंशन है क्लास खत्म हो जाएगी उस तो बाद की होएगा क्योंकि ਸੋ ਅਮਰਦੀਪ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ? ਤੁਹਾਡੀ ਕੀ ਸਲਾਹ ਹੈ ਕਿ ਕਿਸ ਤਰ੍ਹਾਂ ਇਸ ਪੇਸ ਨੂੰ ਮੇਨਟੇਨ ਕੀਤਾ ਜਾਏ? ਅਸੀਂ ਕਲਾਸ ਦੀ ਰਿਕਾਰਡਿੰਗ ਅਸੀਂ ਬੰਦ ਕਰ ਦਈਏ ਮੇਰੇ ਖਿਆਲ। ਹੋਰ ਹਾਂਜੀ ਹਾਂਜੀ ਠੀਕ ਹੈ, ਮੈਂ ਰਿਕਾਰਡਿੰਗ ਸਟਾਪ ਰਿਕਾਰਡਿੰਗ